ਕਰਨ ਦੇ ਲਈ ਲੋਕੇਸ਼ਨਸ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰ ਸਕਦੇ ਹੋ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਲੈਣ ਦੇ ਵਿੱਚ ਵਧੀਆ ਸਿਖਲਾਈ ਦੇ ਕੇ ਤੁਹਾਡੀ ਜਿਹੜੀ ਮਦਦ ਕਰਦੇ ਨੇ। ਕਾਲ ਕਰੋ ਅਜੀਤ ਟਵਾਲ 559 374 45 41। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਕਰਦੇ ਹਾਂ ਜੀ ਸ਼ੁਰੂ। ਤੇ ਜਿਹੜੇ ਸਾਰੇ ਦਿਨ ਦੀ ਕਹਿੰਦੇ ਉਡੀਕ ਦੇ ਉਪਰੰਤ ਅਭਿਨੰਦਨ ਦੀ ਭਾਰਤ ਵਿੱਚ ਕੀਤਾ ਗਿਆ ਅਭਿਨੰਦਨ ਹੋ ਗਈ ਵਾਪਸੀ। ਬਿਲਕੁਲ ਸੀ। ਸਵੇਰ ਦੇ 9 ਵਜੇ ਦੇ ਮੀਡੀਆ ਵਾਲੇ ਬੈਠੇ ਸੀ ਕਿ ਬਾਰਡਰ ਤੇ ਜਾ ਕੇ ਤੇ ਦੇਸ਼ ਭਗਤ ਵੀ ਉੱਥੇ ਪਹੁੰਚੇ ਹੋਏ ਸੀ ਕਿ ਸਾਰੇ ਅਭਿਨੰਦਨ ਕਰਨਾ ਚਾਹੁੰਦੇ ਕਿ ਵੈਸੇ ਪੂਰੇ ਮੁਲਕ ਦਾ ਹੀ ਨਹੀਂ, ਮੇਰੇ ਖਿਆਲ ਦੇ ਨਾਲ ਪੂਰੇ ਆਲਮ ਦੇ ਵਿੱਚ ਹੀ ਬਹੁਤ ਸਾਰੇ ਲੋਕਾਂ ਦਾ ਇੱਧਰ ਧਿਆਨ ਸੀਗਾ। ਅਸੀਂ 9:21 ਤੇ ਯਾਨੀ ਰਾਤ ਦੇ 9:21 ਤੇ ਅਭਿਨੰਦਨ ਹੈ ਜਿਹੜਾ ਉਹ ਇੰਡੀਆ ਦੇ ਵਿੱਚ ਐਂਟਰ ਹੋਇਆ। ਉਹਨਾਂ ਨੇ ਇੰਡੀਆ ਦੇ ਜਿਹੜੇ ਰੇਂਜਰ ਸੀਗੇ ਉਹਨਾਂ ਦੇ ਹੈਂਡ ਓਵਰ ਕਰ ਦਿੱਤਾ। ਸੋ ਬੜੀ ਲੰਮੀ ਉਡੀਕ ਕਰਨੀ ਪਈ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਤੜਕੇ ਤੋਂ ਹੀ ਉਡੀਕ ਕੀਤੀ ਜਾ ਰਹੀ ਸੀ, ਬੜੀ ਸ਼ਿੱਦਤ ਦੇ ਨਾਲ ਉਡੀਕ ਕੀਤੀ ਜਾ ਰਹੀ ਸੀ। ਔਰ ਅਚਾਨਕ ਪੰਜਾਬ ਦੇ ਵਿੱਚ ਮੌਸਮ ਵੀ ਥੋੜਾ ਵਿਗੜ ਗਿਆ ਔਰ ਜਿਹੜੇ ਲੋਕ ਉੱਥੇ ਪਹੁੰਚੇ ਹੋਏ ਸੀਗੇ ਉਹਨਾਂ ਲੋਕਾਂ ਨੂੰ ਬਾਰਿਸ਼ ਦੇ ਨਾਲ ਵੀ 2-4 ਹੋਣਾ ਪਿਆ। ਹਵਾਵਾਂ ਕਾਫੀ ਠੰਡੀਆਂ ਚੱਲੀਆਂ, ਸਰਦ ਚੱਲੀਆਂ, ਤਾਂ ਕਾਫੀ ਹਨੇਰਾ ਹੋ ਗਿਆ। ਹੁਣ ਇਹ ਭਾਰਤ ਵਾਲੇ ਤੇ ਕਹਿੰਦੇ ਆ ਕਿ ਉਹਨਾਂ ਨੇ ਇਸ ਕਰਕੇ ਹਨੇਰਾ ਕੀਤਾ, ਉਸ ਕਰਕੇ ਹਨੇਰਾ ਕੀਤਾ, ਉਹਦੇ ਕਈ ਤਰਕ ਦਿੱਤੇ ਜਾ ਰਹੇ ਆ। ਪਰ ਉਸ ਤੋਂ ਪਹਿਲਾਂ ਇੱਕ ਵੀਡੀਓ ਵੀ ਆ ਗਿਆ ਜਿਹਦੇ ਵਿੱਚ ਅਭਿਨੰਦਨ ਇੰਡੀਅਨ ਮੀਡੀਆ ਨੂੰ ਥੋੜਾ ਜਿਹਾ ਅਗਲਾਊ ਕਹਿ ਰਿਹਾ, ਭੜਕਾਊ ਕਹਿ ਰਿਹਾ। ਉਹ ਜਿਵੇਂ ਮੂਸੇ ਵਾਲਾ ਕਹਿੰਦਾ ਸੀਗਾ ਮੁੰਡਾ ਤਾਂ ਸਾਊ ਹੈ, ਇਹਦੇ ਗਾਣੇ ਹੀ ਭੜਕਾਊਗਾ। ਸੋ ਉਹ ਇੱਕ ਵੀਡੀਓ ਆ ਗਿਆ ਤਾਂ ਉਹ ਵੀ ਇੱਕ ਪ੍ਰੋਪੇਗੈਂਡਾ ਜਿਹੜਾ ਉਹ ਚੱਲ ਪਿਆ। ਹਾਲਾਂਕਿ ਉਹ ਕੁਛ ਸੈਕਿੰਡ ਦਾ ਵੀਡੀਓ ਆ ਪਰ ਉਹਦੇ ਵਿੱਚ ਕੱਟ ਕਈ ਲੱਗੇ ਆ। ਜਿਹੜਾ ਬੰਦਾ ਮੀਡੀਆ ਨਾਲ ਜੁੜਿਆ ਉਹ ਬੜੀ ਆਸਾਨੀ ਦੇ ਨਾਲ ਦੇਖ ਸਕਦਾ ਕਿ ਉਹ ਲੰਮਾ ਚੌੜਾ ਵੀਡੀਓ ਬਣਾ ਕੇ ਫਿਰ ਉਹਦੇ ਵਿੱਚੋਂ ਕੱਟ ਕੇ ਐਡਿਟ ਕਰਕੇ ਪਾਇਆ ਗਿਆ, ਵਾਇਰਲ ਕੀਤਾ ਗਿਆ। ਹਾਲਾਂਕਿ ਇੱਧਰ ਇੰਡੀਆ ਦੇ ਵਿੱਚ ਅੱਜ ਥੋੜੀ ਜਿਹੀ ਨਰਮੀ ਰਹੀ ਆ, ਕੋਈ ਬਹੁਤੇ ਸਖਤ ਬਿਆਨ ਨਹੀਂ ਆਏ ਸਾਰਿਆਂ ਨੂੰ, ਕਿਉਂਕਿ ਉਡੀਕ ਅਭਿਨੰਦਨ ਦੀ ਸੀ। ਦੂਸਰੇ ਪੱਖ ਤੋਂ ਜੇ ਆਪਾਂ ਪਾਕਿਸਤਾਨ ਦੇ ਲਿਹਾਜ਼ ਤੋਂ ਦੇਖੀਏ ਤੇ ਅੱਜ ਉਹਨਾਂ ਨੇ ਇੱਕ ਹੋਰ ਬਹੁਤ ਵੱਡਾ ਫੈਸਲਾ ਕੀਤਾ। ਵੱਡਾ ਫੈਸਲਾ ਇਹ ਸੀਗਾ ਕਿ ਸੁਸ਼ਮਾ ਸਵਰਾਜ ਗਈ ਹੈ ਜੋ ਇਸਲਾਮਿਕ ਦੇਸ਼ਾਂ ਦੀ ਇੱਕ ਛੋਟੀ ਜਿਹੀ ਕਹਿ ਸਕਦੇ, ਛੋਟੀ ਜਿਹੀ ਨਹੀਂ ਬਹੁਤ ਵੱਡੀ ਔਰਗੇਨਾਈਜੇਸ਼ਨ ਹੈ ਵੈਸੇ, ਤਾਂ ਉਹਦੇ ਵਿੱਚ ਜੋ ਉਹਨਾਂ ਨੂੰ ਮਿਲਿਆ ਸੀਗਾ ਵਿਸ਼ੇਸ਼ ਮਹਿਮਾਨ ਦਾ ਦਰਜਾ, ਉਹਦੇ ਖਿਲਾਫ ਪਾਕਿਸਤਾਨ ਨੇ ਉੱਥੇ ਨਾ ਜਾਣ ਦਾ ਫੈਸਲਾ ਕੀਤਾ। ਹਾਲਾਂਕਿ ਫਾਊਂਡਰ ਮੈਂਬਰਾਂ ਦੇ ਵਿੱਚੋਂ ਪਾਕਿਸਤਾਨ ਇੱਕ ਆ। ਤੇ ਇਹ ਪਾਕਿਸਤਾਨ ਨੇ ਇੱਕ ਵੱਡਾ ਫੈਸਲਾ ਲਿਆ। ਹੁਣ ਇਹ ਗੱਲਾਂ ਜਿਹੜੀਆਂ ਹੌਲੀ ਹੌਲੀ ਅੱਗੇ ਵਧਣਗੀਆਂ, ਹੌਲੀ ਹੌਲੀ ਇਹ ਗਰਦ ਹੈ ਜਿਹੜੀ ਉਹ ਥੱਲੇ ਬੈਠੂਗੀ। ਪਰ ਅਭਿਨੰਦਨ ਦੇ ਆਉਣ ਤੱਕ ਜੋ ਚੀਜ਼ਾਂ ਵਾਪਰ ਗਈਆਂ ਉਹ ਮੇਰੇ ਖਿਆਲ ਦੇ ਨਾਲ ਪਰਦੇ ਦੇ ਪਿੱਛੇ ਥੋੜੀਆਂ ਜਿਹੀਆਂ ਜਿਹੜੀਆਂ ਉਹ ਲੁਕੀਆਂ ਰਹਿ ਗਈਆਂ। ਦੋ ਚੀਜ਼ਾਂ ਨੇ ਇਸ ਵੇਲੇ। ਇੱਕ ਤੇ ਇਹ ਆ ਕਿ ਅਭਿਨੰਦਨ ਨੂੰ ਜਿਹੜਾ ਛੱਡਿਆ, ਕੁਛ ਲੋਕ ਤੇ ਕਹਿੰਦੇ ਆ ਕਿ ਪਾਕਿਸਤਾਨ ਨੇ ਡਰਦਿਆਂ ਛੱਡ ਦਿੱਤਾ, ਇਹ ਕਰ ਦਿੱਤਾ, ਜਨੇਵਾ ਸੰਧੀ ਦੇ ਤਹਿਤ ਛੱਡਿਆ। ਪਰ ਜੋ ਲੋਕ ਇੰਟਰਨੈਸ਼ਨਲ ਕੂਟਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਆ, ਚੰਗੀ ਤਰ੍ਹਾਂ ਜਾਣਦੇ ਆ, ਉਹਨਾਂ ਦੇ ਵਿੱਚ ਇੱਕ ਵਿਚਾਰ ਜਿਹੜਾ ਉਹ ਸਾਂਝੇ ਤੌਰ ਤੇ ਨਿਕਲਦਾ ਹੈ ਕਿ ਅਸਲ ਦੇ ਵਿੱਚ ਇਹ ਸਾਰੀ ਖੇਡ ਜਿਹੜੀ, ਇਹ ਸਾਰੀ ਗੇਮ ਜਿਹੜੀ ਆ ਉਹ ਚੜਾਈ ਗਈ ਆ ਨੇਪਰੇ ਸਾਊਦੀ ਅਰਬ ਔਰ ਅਮਰੀਕਾ ਵੱਲੋਂ, ਕਿਉਂਕਿ ਅੰਕਲ ਟਰੰਪ ਨੇ ਜਿੱਦਾਂ ਪਹਿਲੇ ਭਵਿੱਖਬਾਣੀਆਂ ਕਰ ਦਿੱਤੀਆਂ ਸੀ। ਖੈਰ ਇਸ ਮਾਮਲੇ ਦਾ ਇਹ ਪੱਖ ਇੱਕ ਆ। ਦੂਸਰਾ ਪੱਖ ਇਸ ਮਾਮਲੇ ਦੇ ਵਿੱਚ ਇਹੋ ਆ ਕਿ ਅਭਿਨੰਦਨ ਆ ਗਿਆ। ਅਭਿਨੰਦਨ ਤੋਂ ਬਾਅਦ ਹੁਣ ਦੂਸਰਾ ਜਿਹੜਾ ਪੱਖ ਉੱਠੇਗਾ, ਕਿਉਂਕਿ ਇੰਟਰਨੈਸ਼ਨਲ ਮੀਡੀਆ 'ਚ ਉਹ ਉੱਠ ਚੁੱਕਾ ਵਾ। ਅਲ ਜਜ਼ੀਰਾ, BBC, ਵਾਸ਼ਿੰਗਟਨ ਪੋਸਟ, ਬਹੁਤ ਵੱਡੇ ਵੱਡੇ ਧੜੱਲੇਦਾਰ ਜਿਹੜੇ ਮੀਡੀਆ ਹਾਊਸ ਆ ਉਹ ਤੇ ਸਵਾਲ ਚੁੱਕ ਚੁੱਕੇ ਆ ਕਿ ਸਾਨੂੰ ਉੱਥੇ ਮੌਕੇ ਤੇ ਸੱਦਿਆ ਗਿਆ, ਸਾਡੇ ਨਾਮਾ ਨਿਗਾਰ ਉੱਤੇ ਗਏ ਆ, ਉੱਥੇ ਪ੍ਰਤੱਖਦਰਸ਼ੀਆਂ ਦੇ ਨਾਲ ਗੱਲ ਕੀਤੀ, ਜਿੱਥੇ ਏਅਰ ਸਟ੍ਰਾਈਕ ਹੋਇਆ ਉੱਥੇ ਕੱਖ ਵੀ ਜਿਹੜਾ ਇਹਨਾਂ ਦਾ ਟਾਰਗੇਟ ਸੀ ਉਹ ਉੱਥੋਂ 1 ਕਿਲੋਮੀਟਰ ਦੂਰ ਆ। ਮਤਲਬ ਜੋ ਗੱਲਾਂ ਹੁਣ ਕੌਮਾਂਤਰੀ ਮੀਡੀਆ ਦੇ ਵਿੱਚ ਛਾਈਆਂ ਹੋਈਆਂ ਕਿ ਜਿਹੜਾ ਟਾਰਗੇਟ ਦੱਸਿਆ ਜਾ ਰਿਹਾ, ਹਾਲਾਂਕਿ ਇਸੇ ਕਰਕੇ ਏਅਰ ਫੋਰਸ ਨੇ ਕੋਈ ਅੰਕੜਾ ਨਹੀਂ ਦੱਸਿਆ ਕਿ ਕੀ ਕੈਜੁਅਲਟੀ ਆ, ਤਾਂ ਉਹ ਮੇਰੇ ਖਿਆਲ ਦੇ ਨਾਲ ਹੁਣ ਰਾਜਨੀਤੀ ਸ਼ੁਰੂ ਹੋਈ। ਕਿਉਂਕਿ ਅਭਿਨੰਦਨ ਦੀ ਉਧਰ ਗ੍ਰਿਫਤਾਰੀ ਹੋ ਜਾਣੀ, ਉਹਦਾ ਹਿਰਾਸਤ 'ਚ ਚਲੇ ਜਾਣਾ, ਉਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਵਾਰੀ ਨੱਪ ਗਿਆ।
ਤਾਂ ਹੁਣ ਜਿਵੇਂ ਹੀ ਥੋੜਾ ਜਿਹਾ ਸਮਾਂ ਪਊਗਾ ਇਹ ਚੀਜ਼ਾਂ ਖੁੱਲਣੀਆਂ ਸ਼ੁਰੂ ਹੋ ਜਾਣਗੀਆਂ। ਉਸ ਤੋਂ ਬਾਅਦ ਅਸਲ ਦੇ ਵਿੱਚ ਕਹਾਣੀ ਵੀ ਸਾਹਮਣੇ ਆਊਗੀ, ਅਸਲ ਦੇ ਵਿੱਚ ਰਾਜਨੀਤੀ ਦਾ ਰੰਗ ਵੀ ਉਦੋਂ ਦੇਖਣ ਨੂੰ ਮਿਲੂਗਾ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਨਹੀਂ ਟਲਣਗੀਆਂ ਲੋਕ ਸਭਾ ਚੋਣਾਂ, ਚੋਣ ਕਮਿਸ਼ਨ ਨੇ ਕੀਤਾ ਐਲਾਨ। ਦੇਖੋ ਲੱਗਦਾ ਤੇ ਇਸ ਤਰ੍ਹਾਂ ਹੀ ਸੀਗਾ ਕਿ ਜਿਹੜਾ ਮਾਹੌਲ ਬਣ ਗਿਆ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ, ਹੋ ਸਕਦਾ ਕਿ ਆਗਾਮੀ ਲੋਕ ਸਭਾ ਇਲੈਕਸ਼ਨ ਜਿਹੜੇ ਉਹ ਟਾਲ ਦਿੱਤੇ ਜਾਣ, ਪਰ ਅੱਜ ਸਾਫ਼ ਕਰ ਦਿੱਤਾ ਕਮਿਸ਼ਨ ਨੇ ਕਿ ਨਹੀਂ, ਇਲੈਕਸ਼ਨ ਜਿਹੜੇ ਆ ਉਹ ਤੈਅ ਸਮੇਂ ਤੇ ਹੀ ਹੋਣਗੇ। ਤਾਂ ਇਹਦਾ ਮਤਲਬ ਹੈ ਕਿ ਸਾਰੀਆਂ ਚੀਜ਼ਾਂ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਮਸਲਾ ਸਾਊਟ ਆਊਟ ਹੋ ਗਿਆ, ਔਰ ਇਸ ਚੀਜ਼ ਨੂੰ ਕੋਈ ਮੰਨੇ ਜਾਂ ਨਾ ਮੰਨੇ ਕਿ ਭਾਰਤ ਨੇ ਆਪਣਾ ਉਹ ਸਿਧਾਂਤ ਜਿਹੜਾ ਲੈ ਕੇ ਤੁਰਦਾ ਹੈ ਕਿ ਅਸੀਂ ਤੀਸਰਾ ਬੰਦਾ ਨਹੀਂ ਪਾਉਣਾ ਭਾਰਤ ਪਾਕਿਸਤਾਨ ਜਾਂ ਕਸ਼ਮੀਰ ਦੇ ਮਸਲੇ 'ਚ, ਤਾਂ ਉਹ ਤੀਸਰਿਆਂ ਨੇ ਮਾਮਲਾ ਨਿਪਟਾ ਦਿੱਤਾ, ਕੋਈ ਮੰਨੇ ਜਾਂ ਨਾ ਮੰਨੇ। ਕਿਉਂਕਿ ਕਮਿਸ਼ਨ ਨੇ ਬਿਆਨ ਜਿਹੜਾ ਦਿੱਤਾ ਉਹ ਆਪਣੇ ਪੱਧਰ ਤੇ ਨਹੀਂ ਦਿੱਤਾ ਹੋਊਗਾ, ਸਾਰੀਆਂ ਅਥਾਰਟੀਆਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਸਾਰਿਆਂ ਦੇ ਨਾਲ ਇੱਕ ਮਤ ਹੋ ਕੇ ਫਿਰ ਇਹ ਬਿਆਨ ਦਿੱਤਾ ਕਿ ਭਾਈ ਤਿਆਰ ਹੋ ਜਾਓ, ਇਲੈਕਸ਼ਨ ਹੋਣ ਜਾ ਰਿਹਾ। ਇਹਦਾ ਮਤਲਬ ਹੈ ਜੇ ਇਲੈਕਸ਼ਨ ਹੋਣ ਜਾ ਰਿਹਾ ਤਾਂ ਸਾਰਾ ਮਾਮਲਾ ਸਾਊਟ ਆਊਟ ਹੋ ਗਿਆ ਇੱਕ ਵਾਰ। ਸੋ ਦੇਸ਼ ਹੈ ਜਿਹੜਾ ਉਹ ਹੁਣ ਇਲੈਕਸ਼ਨ ਦੇ ਰੰਗ 'ਚ ਰੰਗਿਆ ਜਾਊਗਾ। ਇਹ ਆਪਾਂ ਨੂੰ ਵੀ ਪਤਾ ਹੈ ਕਿ 2004 'ਚ ਜਦੋਂ ਲੋਕ ਸਭਾ ਚੋਣਾਂ ਦਾ ਐਲਾਨ ਹੋਇਆ ਸੀਗਾ ਤਾਂ 29 ਫਰਵਰੀ ਨੂੰ ਹੋਇਆ ਸੀ, ਉਦੋਂ ਮੇਰੇ ਖਿਆਲ ਦੇ ਨਾਲ DPS ਸੀਗਾ। ਫਿਰ 2009 'ਚ 2 ਮਾਰਚ ਨੂੰ ਹੋਇਆ ਸੀਗਾ। 2014 ਜਿਹੜਾ ਇਲੈਕਸ਼ਨ ਹੋਇਆ ਉਹਦੇ 'ਚ ਮੇਰੇ ਖਿਆਲ ਦੇ ਨਾਲ ਜਿਹੜੀ ਐਲਾਨੀਆ ਡੇਟ ਸੀਗੀ ਉਹ ਸੀਗੀ 5 ਮਾਰਚ। ਯਾਨੀ ਜੇ ਕੁੱਲ ਮਿਲਾ ਕੇ ਦੇਖੀਏ 3 ਇਲੈਕਸ਼ਨ ਜਿਹੜੇ ਲੰਘੇ ਆ ਵਿਜੇਸ਼ਤਾ, 3 ਇਲੈਕਸ਼ਨਾਂ ਦੇ ਵਿੱਚ ਤਰੀਕ 29 ਫਰਵਰੀ, 2 ਮਾਰਚ ਔਰ 5 ਮਾਰਚ। ਇਹਦਾ ਮਤਲਬ ਹੈ ਕਿ 2-4 ਦਿਨ ਤੱਕ ਐਲਾਨ ਹੋ ਸਕਦਾ ਕਿ ਕਿੰਨੇ ਪੜਾਵਾਂ 'ਚ ਇਲੈਕਸ਼ਨ ਹੋਊਗਾ, ਕਿਹੜੀ ਕਿਹੜੀ ਤਰੀਕ ਨੂੰ ਕਿਹੜੀ ਕਿਹੜੀ ਸਟੇਟ ਦੇ ਵਿੱਚ ਵੋਟ ਪਾਊਗੀ। ਤਾਂ ਇਹਦੇ ਵਿੱਚ ਇਹ ਗੱਲ ਸਾਫ਼ ਆ ਕਿ ਇਲੈਕਸ਼ਨ ਹੋਏਗਾ, ਤੈਅ ਸਮੇਂ ਤੇ ਹੋਏਗਾ। ਔਰ ਇਹ ਵੀ ਇੱਕ ਗੱਲ ਬਿਲਕੁਲ ਸਪਸ਼ਟ ਆ ਕਿ ਇਹ 'ਚ ਹੁਣ ਕਮਿਸ਼ਨ ਨੇ ਸਿੱਧਾ ਆਪਣਾ ਆਪ ਬਿਆਨ ਨਹੀਂ ਦਿੱਤਾ, ਕਿਉਂਕਿ ਇਹ ਮਸਲਾ ਤੇ 16 ਤਰੀਕ ਤੋਂ ਉਲਝਿਆ ਹੋਇਆ। ਉਦੋਂ ਬਿਆਨ ਨਹੀਂ ਦਿੱਤਾ, ਉਦੋਂ ਬਿਆਨ ਦਿੱਤਾ ਜਦੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬੈਕਡੋਰ ਚੈਨਲ ਜਿੱਦਾਂ ਚੱਲਦੇ ਰਹਿੰਦੇ ਆ ਉਹਦੇ ਥਰੂ ਸਹੀ ਕਰ ਲਈ। ਜੀ 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 ਬਿਲਕੁਲ। ਸੋ ਦੇਖਦੇ ਹਾਂ ਕਿੰਨੇ ਪੜਾਅ ਹੋਣਗੇ, ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਲੰਮੀਆਂ ਹੀ ਚੱਲਣਗੀਆਂ ਇਲੈਕਸ਼ਨਾਂ। ਨਹੀਂ, ਉਹ ਤੇ ਦੇਖੋ ਹੁਣ ਇੰਡੀਆ ਬਹੁਤ ਵੱਡਾ ਪਾਪੂਲੇਸ਼ਨ, ਬਹੁਤ ਜ਼ਿਆਦਾ ਵੋਟਿੰਗ ਦਾ ਬਹੁਤ ਜ਼ਿਆਦਾ ਆਪਾਂ ਕਹੀਏ ਨਾ ਕਿ ਬਹੁਤ ਜ਼ਿਆਦਾ ਖਲਾਰਾ, ਕਿੰਨੀਆਂ ਸਟੇਟਾਂ ਨੇ, ਤਾਂ ਉਹਦੇ ਵਿੱਚ ਕੀ ਹੁੰਦਾ ਕਿ 4-5 ਪੜਾਅ ਜਿਹੜੇ ਆ ਉਹ ਕੀਤੇ ਜਾਂਦੇ ਆ। 4 ਪੜਾਅ ਜਿਹੜੇ ਆ ਮੇਰੇ ਖਿਆਲ ਦੇ ਨਾਲ ਘੱਟੋ ਘੱਟ ਹੋਣਗੇ। 4 ਗੇੜ ਜਿਹੜੇ ਇਲੈਕਸ਼ਨਾਂ ਦੇ ਉਹ ਕਰਵਾਏ ਜਾਣਗੇ। 4 ਹੋ ਸਕਣ, 5 ਹੋ ਸਕਣ, 5 ਤੋਂ ਵੱਧ ਤੇ ਨਹੀਂ ਹੁੰਦੇ, ਪਰ 4 ਮੈਂ ਮੰਨ ਕੇ ਚੱਲਦਾ ਕਿ 4 ਪੜਾਅ ਹੋਣ। ਹੁਣ ਪੰਜਾਬ ਦੇ ਹਿੱਸੇ ਕਿਹੜਾ ਪੜਾਅ ਆਉਂਦਾ ਉਹ ਦੇਖਣਾ ਦਿਲਚਸਪ ਹੋਏਗਾ, ਪਰ ਇਸ ਇਲੈਕਸ਼ਨ ਦੀ ਖਾਸੀਅਤ ਇਹ ਰਹੂਗੀ ਕਿ ਇਸ ਵਾਰੀ ਸਾਰੇ ਮੇਰੇ ਖਿਆਲ ਦੇ ਨਾਲ ਪੋਲਿੰਗ ਬੂਥ, ਪੰਜਾਬ ਬਾਰੇ ਤਾਂ ਐਲਾਨ ਕਰ ਦਿੱਤਾ, ਹਾਲਾਂਕਿ ਪੂਰੇ ਭਾਰਤ ਬਾਰੇ ਤੇ ਨਹੀਂ ਮੈਂ ਪੱਕਾ ਕਹਿ ਸਕਦਾ, ਪਰ ਪੰਜਾਬ ਦੇ ਵਿੱਚ ਐਤਕੀ ਖਾਸ ਗੱਲ ਇਹ ਹੋਊਗੀ ਕਿ ਹਰੇਕ ਪੋਲਿੰਗ ਬੂਥ ਤੇ VVPAT ਮਸ਼ੀਨ ਲੱਗੂਗੀ। ਮੇਰੇ ਖਿਆਲ ਦੇ ਨਾਲ ਪੂਰੇ ਭਾਰਤ ਦੇ ਵਿੱਚ ਵੀ ਸ਼ਾਇਦ ਇਹ ਪ੍ਰਬੰਧ ਕਰ ਦੇਣ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਕਰਤਾਰਪੁਰ ਗਲਿਆਰੇ ਲਈ ਜ਼ਮੀਨ ਦੇਣ ਵਾਲੇ ਕਿਸਾਨਾਂ ਨੇ ਫੋਲੇ ਕੈਪਟਨ ਕੋਲ ਆਪਣੇ ਦੁਖੜੇ। ਹਾਂ ਦੇਖੋ, ਭਾਰਤ ਸਰਕਾਰ ਨੇ ਇੱਕ ਚੰਗਾ ਕਦਮ ਚੁੱਕਦਿਆਂ ਇਹ ਐਲਾਨ ਕਰ ਦਿੱਤਾ ਕਿ ਜਿਹੜਾ ਭਾਰਤ ਪਾਕਿਸਤਾਨ ਦਾ ਵਫਦ ਮਿਲ ਜਾ ਰਿਹਾ 13 ਮਾਰਚ ਨੂੰ, ਉਹ ਮਿੱਥੀ ਤਰੀਕ ਨੂੰ ਮਿਲੂਗਾ। ਤਾਂ ਇਹਦਾ ਮਤਲਬ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਜੋ ਧੁੜਕੂ ਸੀਗਾ, ਜੋ ਕੁਛ ਲੋਕਾਂ ਨੂੰ ਭੈ ਸੀਗਾ ਕਿ ਸ਼ਾਇਦ ਉਹ ਮਾਮਲਾ ਹੁਣ ਖਟਾਈ 'ਚ ਪੈ ਸਕਦਾ, ਤਾਂ ਐਸਾ ਨਹੀਂ ਹੋਣ ਜਾ ਰਿਹਾ। ਇਹ ਗੱਲ ਸਾਫ਼ ਹੈ, ਔਰ ਇਹਦੇ ਲਈ ਮੇਰੇ ਖਿਆਲ ਦੇ ਨਾਲ ਸਾਰਿਆਂ ਨੂੰ ਸ਼ੁਕਰਗੁਜ਼ਾਰੀ ਕਰਨੀ ਚਾਹੀਦੀ ਆ, ਕਿਉਂਕਿ ਭਾਰਤੀ ਗੌਰਮੈਂਟ ਜੇ ਚਾਹੁੰਦੀ ਤਾਂ ਇਸ ਮਾਮਲੇ ਦੇ ਵਿੱਚ ਇਹ ਮੰਗਾ ਕਰ ਸਕਦੀ ਸੀ ਖੜਾ। ਤਾਂ ਖੈਰ, ਤਾਂ ਦੂਸਰੇ ਪਾਸਿਓਂ ਹੁਣ ਕੈਪਟਨ ਅਮਰਿੰਦਰ ਸਿੰਘ ਨਿਕਲੇ ਆ, ਤੁਹਾਨੂੰ ਪਤਾ ਅੱਜ ਕੱਲ੍ਹ ਬਾਰਡਰ ਏਰੀਏ ਤੇ ਉਹ ਯਾਤਰਾ ਕਰਦੇ ਪਏ ਆ, ਤਾਂ ਇਸ ਦਰਮਿਆਨ ਉਹ ਗਏ ਚਲੇ ਡੇਰਾ ਬਾਬਾ ਨਾਨਕ ਦੇ ਉਹਨਾਂ ਕਿਸਾਨਾਂ ਦੇ ਕੋਲ ਜਿਨ੍ਹਾਂ ਕਿਸਾਨਾਂ ਦੀ ਜਾਇਦਾਦ ਜਿਹੜੀ ਆ ਉਹ ਕਰਤਾਰਪੁਰ ਸਾਹਿਬ ਲਾਂਘੇ ਦੇ ਵਿੱਚ ਆਉਣ ਡਈ ਆ ਐਕਵਾਇਰ ਹੋਣ ਵਾਸਤੇ। ਉਹਨਾਂ ਨੇ ਭੁੱਖ ਮਾਰੀ ਆ, ਖਾਸ ਤੌਰ ਤੇ ਜਿਨ੍ਹਾਂ ਦੇ ਕੋਲ ਕਿੱਲਾ ਜ਼ਮੀਨ ਹੈ ਜਾਂ 2 ਕਿੱਲੇ ਜ਼ਮੀਨ ਹੈ, ਉਹ ਕਹਿੰਦੇ ਕਿ ਅਸੀਂ ਕਿੱਥੇ ਜਾਈਏ ਕਿਉਂਕਿ ਮੁਆਵਜ਼ਾ ਜਿਹੜਾ ਪੂਰਾ ਨਹੀਂ ਦਿੱਤਾ ਜਾ ਰਿਹਾ। ਸਾਡੇ ਪੈਸੇ ਜੇ ਮੰਨ ਲਓ ਖਰਾਬ ਹੋ ਗਏ, ਅਸੀਂ ਤੇ ਪੱਟੇ ਜਾਵਾਂਗੇ, ਅਸੀਂ ਤੇ ਲੁੱਟੇ ਜਾਵਾਂਗੇ। ਤਾਂ ਵੈਸੇ ਇਹਨਾਂ ਨੇ ਭਰੋਸਾ ਦਿੱਤਾ ਕਿ ਕਹਿੰਦੇ ਵੱਧ ਤੋਂ ਵੱਧ ਮੁਆਵਜ਼ਾ ਦਿਵਾਵਾਂਗੇ। ਤਾਂ ਮੇਰੇ ਖਿਆਲ ਦੇ ਨਾਲ ਭਰੋਸਾ ਹੀ ਨਹੀਂ, ਅਮਲ ਦੇ ਵਿੱਚ ਵੀ ਇਹ ਚੀਜ਼ ਲਿਆਉਣੀ ਚਾਹੀਦੀ ਆ, ਕਿਉਂਕਿ ਉਜਾੜਾ ਜਿਹੜਾ ਬਹੁਤ ਔਖਾ, ਇੱਕ ਥਾਂ ਤੋਂ ਆਪਣਾ ਡੇਰਾ ਪੁੱਟ ਕੇ ਦੂਸਰੇ ਥਾਂ ਤੇ ਡੇਰਾ ਜਾ ਕੇ ਲਾਉਣਾ
ਇੱਕ ਥਾਂ ਤੋਂ ਆਪਣਾ ਕਾਰੋਬਾਰ ਛੱਡ ਕੇ ਦੂਸਰੇ ਥਾਂ ਤੇ ਕਾਰੋਬਾਰ ਚਲਾਉਣਾ ਬਹੁਤ ਔਖਾ। 47 ਦੇ ਰੌਲਿਆਂ 'ਚ ਜਿਨ੍ਹਾਂ ਨੇ ਇਹ ਚੀਜ਼ਾਂ ਹੰਡਾਈਆਂ ਉਹਨਾਂ ਸਾਰਿਆਂ ਨੂੰ ਪਤਾ। ਤਾਂ ਇਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ, ਕਿਸਾਨਾਂ ਔਰ ਕੇਂਦਰ ਸਰਕਾਰ ਇਹਨਾਂ ਦੋਨਾਂ ਦੇ ਦਰਮਿਆਨ ਇੱਕ ਪੁਲ ਦਾ ਇਹਨਾਂ ਨੂੰ ਰੋਲ ਅਦਾ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ, ਤਾਂ ਕਿ ਵਧੀਆ ਮੁਆਵਜ਼ਾ ਇਹਨਾਂ ਨੂੰ ਦਿੱਤਾ ਜਾ ਸਕੇ ਔਰ ਕਰਤਾਰਪੁਰ ਸਾਹਿਬ ਲਾਂਘੇ ਵਾਸਤੇ ਰਸਤਾ ਜਿਹੜਾ ਬਣ ਸਕੇ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਠੇਕਾ ਮੁਲਾਜ਼ਮਾਂ ਨੇ ਆਤਮਦਾਹ ਦੀ ਧਮਕੀ ਦਿੱਤੀ ਆ। ਜ਼ਖਮੀ ਨਰਸਾਂ ਦਾ ਹਾਲ ਚਾਲ ਪਹੁੰਚਣ, ਜਿਹੜਾ ਹਾਲ ਚਾਲ ਪੁੱਛਣ ਲੀਡਰ ਪਹੁੰਚੇ। ਹਾਂ ਬਿਲਕੁਲ, ਠੇਕਾ ਮੁਲਾਜ਼ਮਾਂ ਨੇ ਦੇਖੋ ਆਤਮਦਾਹ ਦੀ ਜਿਹੜੀ ਧਮਕੀ ਦਿੱਤੀ ਆ। ਵੈਸੇ ਤਾਂ ਚਲੋ ਮੈਂ ਤੇ ਸਲਾਹ ਨਹੀਂ ਦਊਂਗਾ ਕਿਸੇ ਨੂੰ ਕਿ ਇਹ ਜਿਹੜੀ ਧਮਕੀ ਉਹ ਅਮਲ ਚ ਲਿਆਓ। ਚਲੋ ਧਮਕੀਆਂ ਹੁੰਦੀਆਂ ਨੇ, ਸਰਕਾਰਾਂ ਤੱਕ ਦਬਾਅ ਬਣਾਇਆ ਜਾ ਸਕੇ, ਪਰ ਕਈ ਵਾਰ ਮਜਬੂਰ ਹੋ ਕੇ ਇਹ ਚੀਜ਼ਾਂ ਜਿਹੜੀਆਂ ਉਹ ਕਰ ਵੀ ਦਿੱਤੀਆਂ ਜਾਂਦੀਆਂ। ਔਰ ਅਸੀਂ ਕੱਲ ਉਦਾਹਰਨ ਵੀ ਦੇਖੀ ਆ, ਤੁਹਾਨੂੰ ਪਤਾ ਹੀ ਆ, ਜਿਸ ਤਰ੍ਹਾਂ ਉਹ ਵੀਡੀਓ ਵਾਇਰਲ ਹੋਈ ਆ, ਜਿੱਦਾਂ ਉਹ ਬੀਬੀਆਂ ਨੇ ਜਿਹੜੀਆਂ ਨਰਸ ਬੀਬੀਆਂ ਆਪਣੀ ਨੌਕਰੀ ਪੱਕੀ ਕਰਨ ਵਾਸਤੇ ਉੱਤੇ ਚੜੀਆਂ ਸੀ ਰਜਿੰਦਰਾ ਹਸਪਤਾਲ ਦੀ ਛੱਤ ਤੇ, ਉਹਨਾਂ ਨੇ ਜਿੱਦਾਂ ਛਾਲ ਮਾਰੀ ਆ, ਉਹ ਦਿਲ ਨੂੰ ਦਹਿਲਾਉਣ ਵਾਲੀ ਗੱਲ ਆ। ਔਰ ਕਮਾਲ ਦੀ ਗੱਲ ਆ ਕਿ ਉਹਨਾਂ ਦੇ ਵਿੱਚੋਂ ਇੱਕ ਬੀਬੀ ਉਹ ਬੀਬੀ ਆ ਜਿਹਨੇ ਪਿਛਲੀ ਦਫਾ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਸੀ ਪੁਲਿਸ। ਯਾਨੀ 2 ਦਫਾ ਇੱਕੋ ਬੀਬੀ ਜਿਹੜੀ ਆ ਉਹ ਖੁਦਕੁਸ਼ੀ ਦੀ ਕੋਸ਼ਿਸ਼ ਕਰ ਚੁੱਕੀ ਆ। ਕਾਹਦੇ ਵਾਸਤੇ? ਆਪਣੇ ਹੱਕ ਵਾਸਤੇ, ਆਪਣੇ ਰੁਜ਼ਗਾਰ ਵਾਸਤੇ। ਤਾਂ ਜਿਹੜੇ ਕੱਚੇ ਮੁਲਾਜ਼ਮ ਆ ਹੁਣ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਖੁਦਕੁਸ਼ੀਆਂ ਕਰਨੀਆਂ ਸ਼ੁਰੂ ਕਰ ਦਿਆਂਗੇ ਲੀਡਰਾਂ ਦੇ ਘਰਾਂ ਦੇ ਮੂਹਰੇ। ਖੈਰ ਇਹ ਚੀਜ਼ ਤੇ ਨਹੀਂ ਕਰਨੀ ਚਾਹੀਦੀ, ਔਰ ਚੀਜ਼ ਹੋਵੇ ਵੀ ਨਾ, ਦੁਆ ਕਰਦੇ ਹਾਂ। ਤਾਂ ਇਸ ਸਰਕਾਰ ਨੂੰ ਹੁਣ ਪਾਲਿਸੀ ਬਣਾਉਣੀ ਚਾਹੀਦੀ ਹੈ, ਕਿਉਂਕਿ ਇਹਨਾਂ ਨੇ ਦੇਖੋ ਮੈਨੀਫੈਸਟੋ ਦੇ ਵਿੱਚ ਵਾਅਦਾ ਕੀਤਾ ਸੀਗਾ ਕਿ ਅਸੀਂ ਕੱਚੇ ਕਾਮਿਆਂ ਨੂੰ ਰੈਗੂਲਰ ਕਰਾਂਗੇ। ਰੈਗੂਲਰ ਕੀ ਕਰਨਾ ਸੀ? ਇਹ ਤੇ ਰੈਗੂਲਰ ਜਿਹੜੇ ਤਕਰੀਬਨ ਹੋਏ ਪਏ ਸੀਗੇ ਉਹਨਾਂ ਨੂੰ ਵੀ ਕਹਿੰਦੇ ਆ ਕਿ ਤੁਸੀਂ ਏਦਾਂ ਕਰੋ, ਜੇ ਪੱਕੇ ਹੀ ਰੈਗੂਲਰ ਹੋਣਾ ਤੇ ਤਨਖਾਹਾਂ ਇੰਨੀਆਂ ਕੁ ਛੱਡ ਕੇ ਇੰਨੀਆਂ ਉੱਤੇ ਆ ਜਾਓ। ਤਾਂ ਇਹ ਜਿਹੜਾ ਹੁਣ ਅੱਜ ਵੈਸੇ ਦੌਰ ਚੱਲਿਆ, ਮੀਟਿੰਗਾਂ ਦਾ ਦੌਰ ਚੱਲਿਆ, ਜਿੱਦਾਂ ਉਹ ਗੰਭੀਰ ਅਵਸਥਾ ਦੇ ਵਿੱਚ ਦਾਖਲ ਨੇ ਨਰਸਾਂ ਬੀਬੀਆਂ, ਤਾਂ ਉਹਨਾਂ ਦੇ ਕੋਲ ਗਏ ਆ। ਬ੍ਰਹਮਿੰਦਰਾ ਵੀ ਗਿਆ, ਸੁਖਪਾਲ ਖਹਿਰਾ ਵੀ ਗਿਆ, ਹਰਪਾਲ ਚੀਮਾ ਵੀ ਗਿਆ, ਗਏ ਲੀਡਰ ਸਾਰੇ ਗਏ ਆ। ਤਾਂ ਪਰ ਸਭ ਤੋਂ ਵੱਡਾ ਸਵਾਲ ਤੇ ਇਹ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਦੇ ਵਿੱਚ ਪਿਛਲੇ 23 ਦਿਨਾਂ ਤੋਂ ਸੰਘਰਸ਼ ਕਰ ਰਹੀਆਂ ਸੀਗੀਆਂ। ਕੈਪਟਨ ਅਮਰਿੰਦਰ ਸਿੰਘ ਕਿਉਂ ਨਹੀਂ ਉਹਨਾਂ ਨੂੰ ਟਾਈਮ ਦੇ ਸਕਿਆ? ਔਰ ਕੱਲ ਵੀ ਜਿਹੜੀ ਗੱਲ ਨਿਕਲ ਕੇ ਆਉਂਦੀ ਪਈ ਆ ਉਹ ਬੜੀ ਦਿਲਚਸਪ ਆ, ਕਿਉਂਕਿ ਇਹਨਾਂ ਨੂੰ ਬੁਲਾਇਆ ਗਿਆ, ਇਹਨਾਂ ਦੇ ਸਾਥੀਆਂ ਨੂੰ ਬੁਲਾਇਆ ਗਿਆ ਕਿ ਆਓ ਤੁਹਾਡੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਾ ਲੈਂਦੇ ਆ। ਫਿਰ ਜਦੋਂ ਉੱਥੇ ਗਏ ਆ ਤੇ ਦੱਸਦੇ ਕਿ ਬ੍ਰਹਮਿੰਦਰਾ ਨੇ ਉੱਥੇ ਜਾ ਕੇ ਮੀਟਿੰਗ ਸ਼ੁਰੂ ਕਰ ਦਿੱਤੀ। ਜਦੋਂ ਉਹਨਾਂ ਨੇ ਪੁੱਛਿਆ ਕਿ ਕੈਪਟਨ ਸਾਹਿਬ ਕਿਉਂ ਨਹੀਂ ਆਏ, ਕਹਿੰਦੇ ਕੈਪਟਨ ਸਾਹਿਬ ਹੈਗੇ ਬਾਰਡਰ ਏਰੀਏ ਦੇ ਦੌਰੇ ਤੇ। ਬਾਅਦ ਚ ਪਤਾ ਲੱਗਾ ਕਿ ਉਹ ਤੇ ਜਲੰਧਰ ਦੇ ਵਿੱਚ ਨਿਯੁਕਤੀ ਪੱਤਰ ਦਿੰਦੇ ਪਏ ਆ, ਜਿਹੜੇ ਰੁਜ਼ਗਾਰ ਮੇਲਿਆਂ ਦੇ ਸ਼ਾਇਦ ਨਿਯੁਕਤੀ ਪੱਤਰ ਰਹਿੰਦੇ ਸੀ। ਤਾਂ ਇਸ ਕਰਕੇ ਇਹ ਚੀਜ਼ ਜਿਹੜੀ ਵਿਗੜੀ ਆ। ਔਰ ਜਿਹੜਾ ਉੱਥੇ ਮੌਕੇ ਤੇ ਪ੍ਰਸ਼ਾਸਨ ਸੀ ਉਹਨੇ ਵੀ ਬੜੀ ਨਾ ਅਹਿਲੀਅਤ ਵਿਖਾਈ ਆ। ਉਹ ਜਾਲ ਜਿੱਦਾਂ ਮੱਛੀਆਂ ਫੜਨਾ ਹੁੰਦਾ ਉਦਾਂ ਦਾ ਜਾਲ ਸੀਗਾ, ਔਰ ਗੱਦਾ ਮੇਰੇ ਖਿਆਲ ਦੇ ਨਾਲ ਬੜਾ ਭੈੜਾ ਜਿਹਾ ਗੱਦਾ ਸੀਗਾ ਜਿਹੜਾ ਥੱਲੇ ਸੀਗਾ, ਜਿਹਦੇ ਕਰਕੇ ਸੱਟਾਂ ਫੇਟਾਂ ਲੱਗੀਆਂ ਨੇ। ਸੋ ਇਹ ਚੀਜ਼ ਇੱਕ ਵਾਰੀ ਵਾਪਰ ਗਈ ਆ। ਹੁਣ ਦੂਸਰੀ ਵਾਰ ਜਦੋਂ ਇਹ ਧਮਕੀਆਂ ਦੇ ਰਹੇ ਆ, ਔਰ ਇਹ ਇਕੱਲੀਆਂ ਧਮਕੀਆਂ ਨਹੀਂ ਦੇ ਰਹੇ, ਦੁਖੀ ਹੋਏ ਲੋਕ ਕਰ ਵੀ ਲੈਂਦੇ ਆ। ਇੱਥੇ ਮੁਕਤਸਰ ਮਾਘੀ ਮੇਲੇ ਤੇ ਲਾਈਨਮੈਨ ਇੱਕ ਨੇ ਅੱਗ ਲਾ ਲਈ ਸੀ ਆਪਣੇ ਆਪ ਨੂੰ, ਬਠਿੰਡੇ ਦੇ ਵਿੱਚ ਲਾ ਲਈ ਸੀ ਇੱਕ ਕੁੜੀ ਕਿਰਨਜੀਤ ਸੀਗੀ ਸ਼ਾਇਦ ਉਹਦਾ ਨਾਮ, ਉਹਨੇ ਆਪਣੇ ਆਪ ਨੂੰ ਜੋਖਮ ਦੇ ਵਿੱਚ ਪਾ ਦਿੱਤਾ। ਮੇਰੇ ਖਿਆਲ ਦੇ ਨਾਲ ਉਹਦੀ ਮੌਤ ਵੀ ਹੋ ਗਈ। ਬਹੁਤ ਥਾਵਾਂ ਤੇ ਇਹ ਚੀਜ਼ਾਂ ਵਾਪਰੀਆਂ ਨੇ। ਸੋ ਕਹਿਣ ਦਾ ਭਾਵ ਇਹ ਆ ਕਿ ਜੇ ਇਹਨਾਂ ਧਮਕੀਆਂ ਨੂੰ ਤੁਸੀਂ ਲਾਈਟਲੀ ਲਓਗੇ, ਡੰਗ ਟਪਾਓਗੇ, ਇਹ ਚੀਜ਼ਾਂ ਜਿਹੜੀਆਂ ਉਹ ਅੱਗੇ ਜਾ ਕੇ ਇਹਨਾਂ ਲਈ ਜਿਹੜੇ ਸੰਘਰਸ਼ਸ਼ੀਲ ਹੈ ਇਹਨਾਂ ਲਈ ਵੀ ਮਾੜੀਆਂ ਹੋਣਗੀਆਂ, ਤੁਹਾਡੀ ਸਰਕਾਰ ਲਈ ਵੀ ਮਾੜੀਆਂ ਹੋਣਗੀਆਂ। ਤਾਂ ਵਿਚਲਾ ਰਸਤਾ ਇਹੋ ਹੀ ਨਿਕਲਦਾ ਕਿ ਜੋ ਤੁਸੀਂ ਵਾਅਦਾ ਕੀਤਾ ਕਿ ਔਖੇ ਹੋਵੋ ਸੌਖੇ ਹੋਵੋ, ਉਹਨਾਂ ਦਾ ਰੁਜ਼ਗਾਰ ਦਿਓ, ਪੱਕਾ ਰੁਜ਼ਗਾਰ ਦਿਓ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਰਾਹੁਲ ਗਾਂਧੀ 7 ਮਾਰਚ ਨੂੰ ਮੋਗੇ 'ਚ ਕਰੂਗਾ ਰੈਲੀ। ਆਮ ਤੌਰ ਤੇ ਤਾਂ ਕੱਲ ਹੀ ਮੋਗੇ ਤੋਂ ਸ਼ੁਰੂਆਤ ਕਰਦੇ ਹੁੰਦੇ ਆ, ਕਿਉਂਕਿ ਕਹਿੰਦੇ ਆ ਕਿ ਮੋਗਾ ਸਾਡੇ ਲਈ ਲੱਕੀ ਆ। ਐਤਕੀ ਲੱਗਦਾ ਕਿ ਕਾਂਗਰਸ ਜਿਹੜੀ ਆਪਣੀ ਕੰਪੇਨ ਸ਼ੁਰੂ ਕਰੂਗੀ ਉਹ ਮੋਗੇ ਤੋਂ ਕਰੂਗੀ। ਖਬਰ ਆਉਣ ਡਈ ਆ ਕਿ 7 ਮਾਰਚ ਨੂੰ ਰਾਹੁਲ ਗਾਂਧੀ ਆ ਜਿਹੜਾ ਉਹ ਮੋਗੇ ਦੇ ਵਿੱਚ ਰੈਲੀ ਕਰ ਸਕਦਾ। ਦੇਖਦੇ ਹੁਣ ਉਸ ਰੈਲੀ ਦਾ ਰਿਸਪੌਂਸ ਕਿੱਦਾਂ ਦਾ ਆਉਂਦਾ। ਔਰ ਦੱਸਦੇ ਆ ਕਿ ਇਹਨਾਂ ਨੇ ਕਾਫੀ ਉੱਥੇ ਖੜੀ ਫਸਲ ਸੀ, ਕਿਉਂਕਿ ਕਣਕਾਂ ਹੁਣ ਚੁਫੇਰੇ ਬੀਜੀਆਂ ਹੋਈਆਂ, ਤਾਂ ਕਾਫੀ ਜ਼ਿਆਦਾ ਪਹਿਲੀ ਹੈ ਜਿਹੜੀ ਜਾਨੀ ਬੀਜੀ ਹੋਈ ਕਣਕ ਹੈ ਜਿਹਦੇ ਵਿੱਚ ਉਹ ਕਾਫੀ ਪਹਿਲੀ ਖਰੀਦੀ ਹੈ ਇਹਨਾਂ ਨੇ। ਖਰੀਦੀ ਤੋਂ ਭਾਵ ਇਹ ਆ ਕਿ ਉਹ ਠੇਕਾ ਠੁਕਾ ਦੇਤਾ ਹੋਣਾ ਤੇ ਉਹ ਕੁਛ ਸਮੇਂ ਲਈ ਜ਼ਮੀਨ ਜਿਹੜੀ ਆ ਉਹ ਆਪਦੇ ਹੱਥਾਂ 'ਚ ਕਰ ਲਈ ਹੈ। ਤਾਂ ਦੱਸਦੇ ਆ ਕਿ 80 ਕੁ ਏਕੜ ਜ਼ਮੀਨ ਜਿਹੜੀ ਆ ਉਹ ਇਹਨਾਂ ਨੇ ਆਪਣੇ ਹੱਥਾਂ 'ਚ ਕੀਤੀ ਆ, ਉਹਦਾ ਰੈਂਟ ਜਿਹੜਾ ਉਹ ਦੇ ਦਿੱਤਾ ਹੋਊਗਾ।
ਤਾਂ ਇਹ ਜਿਹੜੀ ਰੈਲੀ ਆ ਇੱਥੋਂ ਹੀ ਮੇਰੇ ਖਿਆਲ ਦੇ ਨਾਲ ਪੰਜਾਬ ਦਾ ਬਿਗਲ ਵੱਜੂਗਾ ਕਿ ਭਾਈ 13 ਚੋਂ 13 ਲੈ ਕੇ ਆਓ, ਕਿਉਂਕਿ ਇਹਨਾਂ ਨੂੰ ਐਤਕੀ ਮਿਸ਼ਨ 13 ਦਿੱਤਾ ਗਿਆ, 13 ਦੀਆਂ 13 ਸੀਟਾਂ ਜਿੱਤਣੀਆਂ। ਰਾਹੁਲ ਗਾਂਧੀ ਜਦੋਂ ਆਊਗਾ ਇੱਥੇ ਤਾਂ ਇੱਕ ਚੀਜ਼ ਜਿਹੜੀ ਵੇਖਣੀ ਉਹ ਬੜੀ ਦਿਲਚਸਪ ਰਹੂਗੀ, ਕਿਉਂਕਿ ਅੱਗੇ ਜਦੋਂ ਆਇਆ ਸੀਗਾ ਤੇ ਉਦੋਂ ਉਹਨੇ ਆਖ ਦਿੱਤਾ ਸੀਗਾ ਕਿ ਪੰਜਾਬੀ ਜਿਹੜੇ ਨੌਜਵਾਨ ਆ ਉਹ 70% ਨਸ਼ੇੜੀ ਹੋ ਚੁੱਕੇ ਆ। ਤਾਂ ਕੀ ਐਤਕੀ ਰਾਹੁਲ ਗਾਂਧੀ ਆ ਕੇ ਅੰਕੜਾ ਦੱਸੂਗਾ? ਤੇ ਜੇ ਉਹ ਅੰਕੜਾ ਦੱਸੂਗਾ ਤਾਂ ਉਹਦੇ ਕੋਲ ਤਥਾਤਮਕ ਰਿਪੋਰਟ ਕੀ ਹੋਊਗੀ? ਉਸ ਸਮੇਂ ਤੇ ਪਤਾ ਹੀ ਨਹੀਂ ਲੱਗਿਆ ਕਿ ਕਿਹੜੇ ਆਧਾਰ ਤੇ ਕਿਹਾ। ਅਕਾਲੀਆਂ ਨੇ ਬਹੁਤ ਜ਼ਿਆਦਾ ਉਸ ਚੀਜ਼ ਦਾ ਗੁੱਸਾ ਮਨਾਇਆ ਸੀ, ਬੁਰਾ ਭਲਾ ਵੀ ਕਿਹਾ, ਅੱਜ ਤੱਕ ਵੀ ਕਹਿੰਦੇ ਆ, ਸਵਾਲ ਵੀ ਕਰਦੇ ਆ। ਤਾਂ ਸਭ ਤੋਂ ਵੱਡਾ ਸਵਾਲ ਇਹੋ ਹੀ ਰਹੂਗਾ ਕਿ ਕੀ ਰਾਹੁਲ ਗਾਂਧੀ ਹੁਣ ਆ ਕੇ ਨਸ਼ੇ ਦੀ ਗੱਲ ਕਰੂਗਾ ਔਰ ਦੱਸੂਗਾ ਕਿ ਕਿੰਨੇ % ਨਸ਼ਾ ਰਹਿ ਗਿਆ ਜਾਂ ਕਿੰਨੇ % ਨਸ਼ੇੜੀ ਰਹਿ ਗਏ ਆ। ਜੀ 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 ਅਤੇ ਸਰੋਤਿਓ ਨਾਲ ਹੀ ਜਿਹੜਾ ਦੱਸੇ ਜੀ ਵੀ ਤੁਹਾਡੀਆਂ ਜਿਹੜੀਆਂ ਕਾਲਾਂ ਵੀ ਮਿੰਟੂ ਜੀ ਜਿਹੜੇ ਉਹ ਲੈਣਗੇ ਅਤੇ ਤੁਸੀਂ ਜਿਹੜੇ ਕਾਲ ਕਰ ਸਕੋਗੇ ਬ੍ਰੇਕ ਤੋਂ ਬਾਅਦ ਦੇ ਵਿੱਚ 408 272 5200 ਦੇ ਉੱਤੇ ਜੇ ਕੋਈ ਤੁਹਾਡਾ ਸਵਾਲ ਹੈਗਾ ਆ ਭਾਰਤ ਪੰਜਾਬ ਦੀ ਸਿਆਸਤ ਨੂੰ ਲੈ ਕੇ। ਅਤੇ ਉਸ ਤੋਂ ਪਹਿਲਾਂ ਕੁਛ ਖਬਰਾਂ ਜਿਹੜੀਆਂ ਰਹਿ ਗਈਆਂ ਉਹਨਾਂ 'ਤੇ ਨਜ਼ਰ ਮਾਰਦੇ ਹਾਂ। ਕੱਲ੍ਹ ਕਹਿੰਦੇ ਰਹਿ ਗਏ ਟਕਸਾਲੀ ਲਈ ਹੁਣ ਆਪ ਹੀ ਉਮੀਦ। ਹਾਂ, ਮਤਲਬ ਇਕੱਲੇ ਰਹਿ ਗਏ ਟਕਸਾਲੀ, ਤਾਂ ਉਹਨਾਂ ਦੀ ਹੁਣ ਆਮ ਆਦਮੀ ਪਾਰਟੀ ਉਮੀਦ ਦੀ ਆਖਰੀ ਕਿਰਨ ਆ। ਪਰ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਵੀ ਛੇਤੀ ਬਾਂਹ ਨਹੀਂ ਫੜਾਉਣੀ ਹੋਣਾ। ਤਾਂ ਸਮੀਕਰਨ ਜਿੱਦਾਂ ਬਣਦੇ ਆ ਸਿਆਸਤ ਦੇ ਵਿੱਚ ਉਦਾਂ ਟੁੱਟਦੇ ਵੀ ਆ। ਟਕਸਾਲੀ ਜਦੋਂ ਉੱਠੇ ਸੀਗੇ ਤੇ ਇਸ ਤਰ੍ਹਾਂ ਹੀ ਲੱਗਦਾ ਸੀਗਾ ਕਿ ਬੜੀ ਵੱਡੀ ਲਹਿਰ ਖੜੀ ਕਰ ਦੇਣਗੇ, ਪਰ ਬਾਅਦ ਦੇ ਵਿੱਚ ਉਹਨਾਂ ਦਾ ਅਸਰ ਕੋਈ ਨਹੀਂ ਹੋਇਆ। ਔਰ ਟਕਸਾਲੀ ਅਕਾਲੀ ਦਲ ਇਕੱਲਾ ਟਕਸਾਲੀ ਨਾਂ ਦਾ ਹੀ ਰਹਿ ਗਿਆ। ਟਕਸਾਲੀ ਅਕਾਲੀ ਬਹੁਤ ਪਰਿਵਾਰ ਨੇ ਪੰਜਾਬ ਦੇ ਵਿੱਚ, ਇਹ ਨਹੀਂ ਹੈ ਕਿ ਇਹ 2-3 ਆ ਗਏ ਆ ਤੇ ਇਹੀ ਅਕਾਲੀ ਦਲ ਟਕਸਾਲੀ ਆ। ਟਕਸਾਲੀ ਪਰਿਵਾਰ ਹੋਰ ਬਹੁਤ ਨੇ ਪੰਜਾਬ ਦੇ ਵਿੱਚ। ਜੇ ਆਪਾਂ ਹਿਸਟਰੀ ਖੋਲੀ ਅਕਾਲੀ ਦਲ ਦੀ ਤਾਂ ਬਹੁਤ ਸਾਰੇ ਟਕਸਾਲੀ ਪਰਿਵਾਰ ਆ ਜਿਹੜੇ ਕਿ ਵੱਖ-ਵੱਖ ਪਾਰਟੀਆਂ ਦੇ ਵਿੱਚ ਆ। ਕੋਈ ਆਮ ਆਦਮੀ ਪਾਰਟੀ 'ਚ ਚਲੇ ਗਿਆ, ਕੋਈ ਕਾਂਗਰਸ 'ਚ ਚਲੇ ਗਿਆ, ਕੋਈ ਅਕਾਲੀਆਂ ਦੇ ਵਿੱਚ ਵੀ ਹੈਗਾ। ਤਾਂ ਯਾਨੀ ਕੁੱਲ ਮਿਲਾ ਕੇ ਜਿਹੜੇ ਪੁਰਾਣੇ ਟਕਸਾਲੀ ਅਕਾਲੀ ਸੀ ਉਹ ਵੀ ਪੂਰੇ ਨਹੀਂ ਆਏ ਇਹਨਾਂ ਦੇ ਨਾਲ। ਫਿਰ ਦੂਜਿਆਂ ਨਾਲ ਤੇ ਇਹਨਾਂ ਦੀ ਜੋੜੀ ਜੰਮਣੀ ਕੀ ਸੀਗੀ। ਤਾਂ ਇਹਨਾਂ ਦਾ ਫਿਰ ਯਾਰਾਨਾ ਜਿਹੜਾ ਟੁੱਟ ਗਿਆ। ਉਹ ਜਿਵੇਂ ਕਹਿੰਦੇ ਨਾ ਤੇਰੀ ਮੇਰੀ ਵਿਗੜ ਗਈ ਗੰਨੇ ਦੀ ਤੋਰੀ ਤੇ ਗਾਣਾ ਆਇਆ ਸੀ ਬਹੁਤ। ਤਾਂ ਇਹਨਾਂ ਦੀ ਇੱਕ ਸੀਟ ਤੇ ਵਿਗੜ ਗਈ, ਗੰਨੇ ਦੀ ਪੋਰੀ ਤੇ ਨਹੀਂ ਵਿਗੜੀ, ਇੱਕ ਸੀਟ ਤੇ ਵਿਗੜ ਗਈ। ਸੀਟ ਦਾ ਰੌਲਾ ਸੀਗਾ ਸ੍ਰੀ ਅਨੰਦਪੁਰ ਸਾਹਿਬ ਦੇ ਕੀਤਾ। ਤਾਂ ਬਹੁਜਨ ਸਮਾਜ ਪਾਰਟੀ ਕਹਿੰਦੀ ਕਿ ਅਸੀਂ ਇੱਥੇ ਅੱਗੇ ਮੁਕਾਬਲਾ ਕੀਤਾ ਵਾ, ਚੰਗੀ ਖਾਸੀ ਵੋਟ ਅਸੀਂ ਹਾਸਲ ਕੀਤੀ ਹੋਈ ਆ, ਇਹ ਸਾਡੇ ਕੋਟੇ 'ਚ ਆਉਣ ਦਿਓ। ਇਹ ਜਿਹੜੇ ਟਕਸਾਲੀ ਸੀ ਕਹਿੰਦੇ। ਹਾਲਾਂਕਿ ਅੱਜ ਸੇਵਾ ਸਿੰਘ ਸੇਖਵਾਂ ਦਾ ਬਿਆਨ ਸੀਗਾ, ਇਹ ਕਹਿੰਦਾ ਕਿ ਸੁਖਪਾਲ ਖਹਿਰੇ ਦੀ ਹਉਮੈ ਕਰਕੇ ਹੀ ਇਹ ਅਲਾਇੰਸ ਆ ਜਿਹੜਾ ਬਣਦਾ ਟੁੱਟ ਗਿਆ। ਪਰ ਅਸਲ ਦੇ ਵਿੱਚ ਪੇਚ ਇਹਨਾਂ ਦਾ ਜਿਹੜਾ ਸੀਗਾ ਉਹ ਇਸ ਸੀਟ ਨੂੰ ਲੈ ਕੇ ਫਸਿਆ ਸੀਗਾ। ਤੇ ਇਹ ਹੁਣ ਵੇਖਣ ਵਾਲੀ ਗੱਲ ਆ ਕਿ ਦੇਖੋ ਜਿਹੜੇ ਲੋਕ ਇਹੋ ਜਿਹੀਆਂ ਚੀਜ਼ਾਂ ਤੇ ਕੰਪਰੋਮਾਈਜ਼ ਨਹੀਂ ਕਰ ਸਕਦੇ ਆਪੋ ਵਿੱਚ ਵੀ, ਤਾਂ ਉਹ ਬੰਦੇ ਕਿੱਦਾਂ ਸਾਂਝੇ ਤੌਰ ਤੇ ਜਾ ਕੇ ਅੱਗੇ ਪੰਜਾਬ ਦਾ ਭਲਾ ਕਰ ਲੈਣਗੇ ਜਾਂ ਸੱਤਾ ਸੰਭਾਲ ਕੇ ਉਹ ਇਕੱਠੇ ਚੱਲ ਪੈਣਗੇ। ਇੱਕ ਬਹੁਤ ਵੱਡਾ ਸਵਾਲ ਆ। ਇਹ ਤੇ ਪਹਿਲਾਂ ਹੀ ਆਪਸ ਦੇ ਵਿੱਚ ਉਲਝ ਕੀ ਗਏ, ਪਾਰਟ ਹੀ ਗਏ। ਤਾਂ ਹੁਣ ਦੇਖਣਾ ਇਹ ਹੋਏਗਾ ਕਿ ਅਕਾਲੀ ਦਲ ਟਕਸਾਲੀ ਹੈ ਜਿਹੜਾ ਉਹ ਕਿਹਦੇ ਨਾਲ ਹੱਥ ਮਿਲਾਉਂਦਾ। ਪਰ ਮੇਰੇ ਖਿਆਲ ਦੇ ਨਾਲ ਜਿੰਨੇ ਨਾਲ ਮਰਜ਼ੀ ਹੱਥ ਮਿਲਾ ਲੈਣ, ਜਿਹਦੇ ਨਾਲ ਮਰਜ਼ੀ ਇਹ ਗਾਠੀ ਪਾ ਲੈਣ, ਲੱਗਦਾ ਇਹੋ ਕਿ ਇਹਨਾਂ ਸਾਰਿਆਂ ਦਾ ਸੁਪੜਾ ਜਿਹੜਾ ਸਾਫ਼ ਹੋਊਗਾ। ਇਹਨਾਂ 'ਚ ਕੋਈ ਵਿਰਲਾ ਚੁਣਿੰਦਾ ਬੰਦਾ ਹੀ ਹੋਊਗਾ ਜਿਹੜਾ ਆਪਣੀ ਸੀਟ ਜਿੱਤ ਸਕਦਾ ਹੋਵੇ ਜਾਂ ਤਗੜਾ ਕਰੜਾ ਮੁਕਾਬਲਾ ਦੇ ਦੇਵੇ। ਬਾਕੀਆਂ ਦਾ ਸੁਪੜਾ ਸਾਫ਼ ਹੋਣਾ ਚਾਹੀਦਾ। ਜੀ ਜੀ ਅਗਲੀ ਜਿਹੜੀ ਖਬਰ ਹੈ, ਸਾਬਕਾ SSP ਚਰਨਜੀਤ ਸ਼ਰਮਾ ਦੀ ਜ਼ਮਾਨਤ ਅਰਜੀ ਤੇ ਸੁਣਵਾਈ ਭਲਕੇ ਸ਼ਨੀਚਰਵਾਰ ਨੂੰ। ਹਾਂ ਬਿਲਕੁਲ, ਇਹਦੀ ਜਿਹੜੀ ਜ਼ਮਾਨਤ ਹੈ ਮੇਰੇ ਖਿਆਲ ਦੇ ਨਾਲ ਸੈਸ਼ਨ ਕੋਰਟ ਦੇ ਵਿੱਚ ਹੀ ਆ, ਫਰੀਦਕੋਟ ਸੈਸ਼ਨ ਕੋਰਟ ਦੇ ਵਿੱਚ ਆ। ਤਾਂ ਇਹਦੇ ਵਿੱਚ ਹੁਣ ਇਹਦੀ ਜ਼ਮਾਨਤ ਦੀ ਜਿਹੜੀ ਸੁਣਵਾਈ ਹੋਣੀ ਆ ਉਹ ਕੱਲ੍ਹ ਨੂੰ ਹੋਣੀ ਆ। ਹੋ ਸਕਦਾ ਕਿ ਕਿਉਂਕਿ ਪਿਛਲੀ ਵਾਰੀ ਵੀ 2 ਮਾਰਚ ਦੀ ਇਹ ਸੁਣਵਾਈ ਪਾ ਦਿੱਤੀ ਗਈ ਸੀਗੀ, ਐਸੀ ਹੋ ਜਾਵੇ ਸੁਣਵਾਈ। ਤੇ ਜੇ ਨਹੀਂ ਤਾਂ 1-2 ਤਰੀਕਾਂ ਜਿਹੜੀਆਂ ਹੋਰ ਮਿਲਣੀਆਂ, ਕਿਉਂਕਿ ਕਈ ਵਾਰ ਰਿਕਾਰਡ ਨਹੀਂ ਆਉਂਦਾ, ਉਹ ਰਿਕਾਰਡ ਆਉਂਦਾ ਫਿਰ ਜ਼ਮਾਨਤ ਤੇ ਬਹਿਸ ਹੁੰਦੀ ਆ। ਫਿਰ ਇਹ ਵੇਖਿਆ ਜਾਂਦਾ ਕਿ ਕੀ ਇਨਵੈਸਟੀਗੇਸ਼ਨ ਪੂਰੀ ਕਰ ਲਈ ਹੈ ਬੰਦੇ ਤੋਂ। ਜੇ ਭਰੋਸਾ ਹੋ ਜਾਵੇ ਅਦਾਲਤ ਨੂੰ ਕਿ ਹਾਂ ਭਾਈ ਇਸ ਬੰਦੇ ਦੀ ਇਸ ਕੇਸ ਦੇ ਵਿੱਚ ਜਿੰਨੀ ਕੋਈ ਇਨਵੋਲਵਮੈਂਟ ਦੱਸਦੇ ਆ ਉਹਦੇ ਮੁਤਾਬਕ ਇਹਨਾਂ ਨੇ ਸਾਰੀ ਉਹਦੇ ਤੋਂ ਪੁੱਛਗਿੱਛ ਕਰਦੀ ਹੈ, ਹੁਣ ਬੰਦੇ ਨੂੰ ਬੇਲ ਦੇ ਦੇਣੀ ਚਾਹੀਦੀ ਆ। ਉਹਦੇ ਵਿੱਚ ਵੀ ਇੱਕ ਪੰਗਾ ਇਹ ਹੁੰਦਾ ਕਿ ਉਹ ਬੰਦਾ ਬਾਹਰ ਜਾ ਕੇ ਗਵਾਹਾਂ ਨੂੰ ਪ੍ਰਭਾਵਿਤ ਨਾ ਕਰ ਸਕਦਾ ਹੋਵੇ। ਇਹ ਚੀਜ਼ ਜ਼ਰੂਰ ਦੇਖਣੀ ਪੈਂਦੀ ਆ। ਤਾਂ ਹੁਣ ਕੀ ਇਹਨਾਂ ਦਾ ਬੇਲ ਗਰਾਊਂਡ ਹੈ ਉਹ ਤਾਂ ਪਤਾ ਬਾਅਦ 'ਚ ਲੱਗੂਗਾ ਕਿ ਇਹਨਾਂ ਨੇ
ਜ਼ਮਾਨਤ ਲੈਣ ਵਾਸਤੇ ਕਿਹੜਾ ਗਰਾਊਂਡ ਤਿਆਰ ਕੀਤਾ ਹੋਇਆ। ਪਰ ਮੇਰੇ ਖਿਆਲ ਦੇ ਨਾਲ ਮੁਸ਼ਕਲ ਇਸ ਕਰਕੇ ਆ ਕਿਉਂਕਿ ਦੂਸਰੇ ਜਿਹੜੇ ਰੋਕ ਲਾਈ ਬੈਠੇ ਆ ਜਾਂ ਰੋਕ ਲਵਾਈ ਬੈਠੇ ਆ ਕੋਰਟ ਤੋਂ, ਹਾਈ ਕੋਰਟ ਤੋਂ, ਉਹਨਾਂ ਦੇ ਖਿਲਾਫ ਵੀ ਸਰਕਾਰ ਜਿਹੜੀ ਆ ਦੁਬਾਰਾ ਹਾਈ ਕੋਰਟ 'ਚ ਜਾਣ ਨੂੰ ਫਿਰਦੀ ਆ। ਤਾਂ ਇੱਥੇ ਜਾ ਕੇ ਸ਼ਾਇਦ ਸਰਕਾਰ ਇਹੋ ਕਹੂਗੀ ਕਿ ਹਾਲੇ ਦੂਸਰੇ ਬੰਦੇ ਜਿਹੜੇ ਦੂਸਰੇ ਇਹਨਾਂ ਦੇ ਨਾਲ ਦੇ ਪੁਲਿਸ ਅਧਿਕਾਰੀ ਆ ਉਹ ਜਾਂਚ ਦੇ ਵਿੱਚ ਸ਼ਾਮਲ ਨਹੀਂ ਹੋਏ, ਤਾਂ ਉੱਥੇ ਜਾ ਕੇ ਪੇਚ ਫਸ ਸਕਦਾ। ਤਾਂ ਮੈਨੂੰ ਲੱਗਦਾ ਜਿੱਥੋਂ ਤੱਕ ਮੇਰੀ ਸੂਝ-ਬੂਝ ਅਦਾਲਤੀ ਕੰਮਕਾਰਾਂ ਦੀ, ਤਾਂ ਲੱਗਦਾ ਇਹੋ ਕਿ ਇੱਥੋਂ ਮੁਸ਼ਕਲ ਹੈ ਸੈਸ਼ਨ ਕੋਰਟ ਚੋਂ, ਬਹੁਤ ਮੁਸ਼ਕਲ ਜ਼ਮਾਨਤ ਆ। ਇਹ ਜਾਣਾ ਪਹੁੰਚੋ ਕਿ ਕੰਮ ਹਾਈ ਕੋਰਟ ਦੇ ਵਿੱਚ ਹੈ। ਤਾਂ ਹਾਈ ਕੋਰਟ ਦੇ ਵਿੱਚ ਪਹਿਲਾਂ ਹੀ ਜੇ ਸਰਕਾਰ ਪਹੁੰਚ ਗਈ, ਇਹ ਹਾਲੇ ਤੱਕ ਤੇ ਜੀ ਇਹ ਬੰਦੇ ਜਿਹੜੇ ਇਨਵੈਸਟੀਗੇਸ਼ਨ 'ਚ ਨਹੀਂ ਸ਼ਾਮਲ ਹੋਏ, ਇਹਨਾਂ ਦੇ ਨਾਲ ਪੁੱਛਗਿੱਛ ਹੋਊਗੀ ਜਦੋਂ, ਫਿਰ ਬਾਅਦ ਦੇ ਵਿੱਚ ਚੀਜ਼ਾਂ ਸਾਫ਼ ਹੋਣਗੀਆਂ, ਤਾਂ ਫਿਰ ਮੇਰੇ ਖਿਆਲ ਦੇ ਨਾਲ ਕੰਮ ਔਖਾ ਹੋ ਜਾਊਗਾ। ਖੈਰ ਦੇਖਦੇ ਆ, ਜੇ ਚਰਨਜੀਤ ਸ਼ਰਮਾ ਨੂੰ ਜ਼ਮਾਨਤ ਮਿਲ ਜਾਂਦੀ ਆ ਤਾਂ ਫਿਰ ਮੇਰੇ ਖਿਆਲ ਦੇ ਨਾਲ ਉਮਰਾਂ ਨੰਗਲ ਲਈ ਵੀ ਇੱਕ ਬਹੁਤ ਵੱਡੀ ਰਾਹਤ ਹੋਊ। ਜੀ ਜੀ। ਤੇ ਮਿੰਟੂ ਜੀ ਕਿੱਥੇ ਹੁਣ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਆ। ਸਰੋਤਿਓ ਜੇ ਤੁਹਾਡਾ ਕੋਈ ਸਵਾਲ ਹੈਗਾ ਤੇ ਤੁਸੀਂ ਵੀ ਜਿਹੜਾ ਜੀ ਕਾਲ ਕਰਕੇ ਸਵਾਲ ਪੁੱਛ ਸਕਦੇ ਹੋ। ਨੰਬਰ ਰਹੇਗਾ 408 272 5200 4082725200। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ Paul 5103258433 510 325 8433 916 334 6000 916 334 6000। ਐਡਵਾਂਸ ਜੈਨੋਮਿਕਸ ਵਾਲੇ ਲੈ ਕੇ ਆਏ ਹਨ ਫ੍ਰੀ ਹੈਲਥ ਸੈਮੀਨਾਰ ਤੁਹਾਡੇ ਆਪਣੇ ਸ਼ਹਿਰਾਂ ਵਿੱਚ। 23 ਮਾਰਚ ਦਿਨ ਸ਼ਨੀਵਾਰ ਸੈਕਰਾਮੈਂਟੋ ਵਿੱਚ ਸ਼ਾਮੀ 5 ਵਜੇ ਤੋਂ 8 ਵਜੇ ਤੱਕ, 24 ਮਾਰਚ ਦਿਨ ਐਤਵਾਰ ਮੋਡੈਸਟੋ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰੇ 1 ਵਜੇ ਤੱਕ, 24 ਮਾਰਚ ਦਿਨ ਐਤਵਾਰ ਫ੍ਰੀਮਾਉਂਟ ਸ਼ਾਮੀ 5 ਵਜੇ ਤੋਂ ਰਾਤੀ 8 ਵਜੇ ਤੱਕ। ਇਸ ਸੈਮੀਨਾਰ ਵਿੱਚ ਤੁਸੀਂ ਜਾਣ ਸਕਦੇ ਹੋ ਕਿ ਬਿਨਾਂ ਕਸਰਤ ਭਾਰ ਘਟਾਉਣ ਦੇ ਤਰੀਕੇ। ਜੇਕਰ ਤੁਹਾਨੂੰ ਵੀ ਹੈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਗੈਸ ਦੀ ਸਮੱਸਿਆ, ਇਹਨਾਂ ਸੈਮੀਨਾਰਸ ਦਾ ਹਿੱਸਾ ਬਣ ਕੇ ਬਿਮਾਰੀਆਂ ਤੋਂ ਛੁਟਕਾਰਾ ਪਾਓ। ਸਰਜਰੀ ਤੋਂ ਬਿਨਾਂ ਗਾਲ ਬਲੈਡਰ ਅਤੇ ਕਿਡਨੀਆਂ ਦੀਆਂ ਪੱਥਰੀਆਂ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ। ਚਿਹਰੇ ਤੇ ਵਾਲ, ਦਾਗ ਅਤੇ ਝੁਰੜੀਆਂ, ਅੱਖਾਂ ਥੱਲੇ ਸੋਜਸ਼ ਦਾ ਇਲਾਜ ਵੀ ਦੱਸਿਆ ਜਾਵੇਗਾ। ਕੈਂਸਰ, ਅਥਰਾਈਟਿਸ, ਅਲਜ਼ਾਈਮਰ, ਦਿਲ, ਲੀਵਰ ਅਤੇ ਕਿਡਨੀਆਂ ਨਾਲ ਸੰਬੰਧਿਤ ਬਿਮਾਰੀਆਂ ਦਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਲਾਜ ਕਰਵਾਓ। ਕਿਸੇ ਵੀ ਕਿਸਮ ਦੇ ਜੋੜਾਂ ਦੇ ਦਰਦ ਦਾ ਵਧੀਆ ਅਤੇ ਜਲਦੀ ਇਲਾਜ ਕੀਤਾ ਜਾਂਦਾ ਹੈ। ਰਜਿਸਟ੍ਰੇਸ਼ਨ ਕਰਾਉਣ ਲਈ ਗੱਲ ਕਰ ਸਕਦੇ ਹੋ 4196990626 4196990626 ਜਾਂ ਫਿਰ WhatsApp ਨੰਬਰ ਤੇ ਗੱਲ ਕਰ ਸਕਦੇ ਹੋ 6045184148 604 518 4148।
Air Pro Heating and Air Conditioning Sacramento। ਇਹ ਕਮਰਸ਼ੀਅਲ ਰੈਜ਼ੀਡੈਂਸ਼ੀਅਲ ਹੀਟਿੰਗ 에ਅਰ ਕੰਡੀਸ਼ਨਿੰਗ ਦੇ ਹਰ ਤਰ੍ਹਾਂ ਦੀ ਰਿਪੇਅਰ ਟਿਊਨ ਅਪ ਰਿਪਲੇਸਮੈਂਟ ਕਰਦੇ ਹਨ। ਗੈਸ ਸਟੇਸ਼ਨ, ਲਿਕਰ ਸਟੋਰ, ਰੈਸਟੋਰੈਂਟ ਹਰ ਤਰ੍ਹਾਂ ਦੇ ਕਮਰਸ਼ੀਅਲ ਸਿਸਟਮ ਦੇ ਵਿੱਚ ਮਾਹਰ ਨੇ। ਸੈਕਰਾਮੈਂਟੋ ਦੇ ਇਰਦ ਗਿਰਦ ਸਾਰੇ ਇਲਾਕਿਆਂ ਦੇ ਵਿੱਚ ਸਰਵਿਸ ਪ੍ਰੋਵਾਈਡ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਸਵਿਰਕ 916 476 78 78 916 476 7878। Air Pro Heating and Air Conditioning Sacramento, California license number 1032208। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ ਅਤੇ A ਰੇਟਡ ਕੰਪਨੀਆਂ ਦੇ ਨਾਲ ਕੰਮ ਕਰਦੇ ਹਨ। ਕਾਲ 408 272 2500 408 272 2500। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਇਸ ਟਾਈਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਮੇਰੇ ਨਾਲ ਜੁੜੇ ਹੋਏ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਰੋਤਿਓ ਜੇ ਤੁਹਾਡਾ ਕੋਈ ਸਵਾਲ ਹੈਗਾ ਮਿੰਟੂ ਜੀ ਲਈ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 5200 ਦੇ ਉੱਤੇ 408 272 5200 ਦੇ ਉੱਤੇ। ਅਤੇ ਆਪਣੇ ਨਾਲ ਕਾਲਰ ਜੁੜੇ ਆ ਵਾਰੀ ਵਾਰੀ ਸਿਰ ਉਹਨਾਂ ਦੇ ਨਾਲ ਗੱਲਬਾਤ ਆਪਾਂ ਕਰਦੇ ਹਾਂ। ਕਾਲਰ ਨੇ ਜਸਵੰਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੱਤਰਕਾਰ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਕੁਐਸਚਨ ਮੇਰਾ ਇਹ ਆ ਵੀ ਪੱਤਰਕਾਰ ਸਾਹਿਬ, ਪਤਾ ਲੱਗਾ ਹੈ ਵੀ ਗੁਜਰਾਤ ਸਟੇਟ ਦਾ ਕੋਈ ਬੰਦਾ ਆਰਮੀ ਵਿੱਚ ਹੈ ਹੀ ਨਹੀਂ। ਪਹਿਲਾਂ ਤੁਸੀਂ ਇਹ ਪਤਾ ਕਰਿਓ। ਦੂਜਾ ਬੇਨਤੀ ਇਹ ਆ ਵੀ ਇਹਨਾਂ ਨੂੰ ਕਹੋ ਇੰਡੀਆ ਗੌਰਮੈਂਟ ਨੂੰ ਜਿਹੜੇ MiG-21 ਹੈਗੇ ਆ ਉਹ ਘੱਟੋ ਘੱਟ ਵੀ 50 ਸਾਲ ਪੁਰਾਣੇ ਆ। ਜਿਸ ਵੇਲੇ ਇੱਦਾਂ ਦੀ ਕੀਮਤ ਆਉਂਦੀ ਆ ਉਹ ਮੇਰਾ ਖਿਆਲ ਕਈ ਪਾਇਲਟ ਮਾਰ ਚੁੱਕੇ ਆ। ਉਹਨਾਂ ਨੂੰ ਬਦਲਿਆ ਜਾਵੇ। ਇਹ ਨਾ ਵੀ ਹਿੰਦੁਸਤਾਨ ਦਾ ਪੈਸਾ ਖਾ ਕੇ ਤੇ ਮੌਜਾਂ ਕਰੀ ਜਾਣ, ਟੇਬਲ ਤੇ ਰੋਟੀ ਖਾ ਕੇ ਪਟਾਕੇ ਮਾਰਨ। ਉਹ ਨਵੇਂ ਲੈਣ ਉਹਨਾਂ ਵਾਸਤੇ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਹੀਂ ਬਿਲਕੁਲ, ਇਹ ਤੇ ਵੈਸੇ ਇਹਨਾਂ ਦੀ ਗੱਲ ਸਹੀ ਆ। MiG-21 ਹੈ ਜਿਹੜਾ, ਔਰ ਮੈਂ ਤੇ ਹੈਰਾਨ ਆ ਕਿ ਜਿਹੜਾ ਪਾਇਲਟ ਆ ਅਭਿਨੰਦਨ, ਇਹ ਜਿੱਦਾਂ ਇਹ ਕਹਿੰਦੇ ਆ ਕਿ ਚੇਸ ਕੀਤਾ ਇਹਨੇ, ਤੇ ਉਹ ਤੇ 4th ਜਨਰੇਸ਼ਨ ਦਾ ਬੰਬਾਰ ਕਰਨ ਵਾਲਾ ਜਹਾਜ਼ ਸੀਗਾ F-16। ਤੇ ਇਹ ਜਿਵੇਂ ਦੱਸਿਆ ਇਹਨਾਂ ਨੇ ਰੂਸ ਦਾ ਬਣਿਆ, ਔਰ ਇਹਨੂੰ ਕਿਸੇ ਸਮੇਂ ਉੱਡਦਾ ਤਬੂਤ ਕਿਹਾ ਗਿਆ, ਉੱਡਦਾ ਹੋਇਆ ਤਬੂਤ ਕਿਹਾ ਗਿਆ। ਇੰਨੇ ਜ਼ਿਆਦਾ ਕ੍ਰੈਸ਼ ਹੋਏ MiG-21। ਬਿਲਕੁਲ ਇਹਨਾਂ ਦੀ ਗੱਲ ਸਹੀ ਹੈ। ਤੇ ਇਹਨੂੰ ਬਿਲਕੁਲ ਫਰੰਟ ਲਾਈਨ ਦੀ ਸਿਕਿਉਰਿਟੀ ਦੇ ਵਿੱਚ ਸ਼ਾਮਲ ਕਰਨਾ ਇਹ ਆਪਣੇ ਆਪ ਦੇ ਵਿੱਚ ਬਹੁਤ ਸੈਂਸਿਟਿਵ ਵਿਸ਼ਾ। ਪਰ ਕਮਾਲ ਦੀ ਗੱਲ ਇਹ ਹੈ ਕਿ ਇਹਨਾਂ ਲੋਕਾਂ ਦੀ, ਸਾਡੇ ਇੱਥੇ ਲੋਕਾਂ ਦੀ ਪਤਾ ਨਹੀਂ ਕਿਉਂ ਇਹਨਾਂ ਮੁੱਦਿਆਂ ਤੇ ਨਜ਼ਰ ਨਹੀਂ ਪੈਂਦੀ। ਕਿਉਂਕਿ ਦੇਖੋ ਨਾ, ਜਿਸ ਦਿਨ ਇਹ ਚੀਜ਼ ਵਾਪਰੀ ਆ, ਅਭਿਨੰਦਨ ਹੋ ਗਈ। ਹਾਲਾਂਕਿ ਮੈਂ ਕੋਈ ਵਿਰੋਧੀ ਨਹੀਂ ਅਭਿਨੰਦਨ ਦਾ, ਪਰ ਠੀਕ ਉਸੇ ਦਿਨ, ਠੀਕ ਉਸੇ ਵੇਲੇ ਜੰਮੂ ਕਸ਼ਮੀਰ ਦੇ ਵਿੱਚ ਇੱਕ ਹੋਰ ਜਹਾਜ਼ ਆ ਜਿਹੜਾ ਕ੍ਰੈਸ਼ ਹੋ ਜਾਂਦਾ ਤਕਨੀਕੀ ਗੜਬੜੀ ਕਰਕੇ। 7 ਜਵਾਨ ਉਹਦੇ ਚ ਮਾਰੇ ਜਾਂਦੇ ਆ। ਉਹਦੀ ਕੋਈ ਗੱਲ ਹੀ ਨਹੀਂ ਕਰਦਾ। ਉਸ ਤੋਂ ਪਹਿਲਾਂ ਕਰਨਾਟਕ ਦੇ ਵਿੱਚ ਇਸ ਤਰ੍ਹਾਂ ਇੱਕ ਵਾਪਰਿਆ ਹਾਦਸਾ। ਉਹਦੇ ਚ ਇੱਕ ਪਾਇਲਟ ਜਿਹੜਾ ਸੀਗਾ, ਕਰਨਾਟਕ ਦਾ ਸੀ, ਸੌਰੀ, ਪਾਇਲਟ, ਉਹਦੀ ਮੌਤ ਇਸ ਕਰਕੇ ਹੋਈ ਕਿਉਂਕਿ ਜਿਹੜਾ ਪੈਰਾਸ਼ੂਟ ਸੀਗਾ ਉਹ ਕੁਆਲਿਟੀ ਦਾ ਨਹੀਂ ਸੀ, ਚੰਗੀ ਕੁਆਲਿਟੀ ਦਾ ਨਹੀਂ ਸੀਗਾ, ਉਹ ਧੋਖਾ ਦੇ ਗਿਆ। ਤਾਂ ਉਹਦੇ ਘਰਦਿਆਂ ਨੇ ਇੱਥੋਂ ਤੱਕ, ਉਹਦੇ ਭਰਾ ਨੇ ਇੱਥੋਂ ਤੱਕ ਟਵੀਟ ਕਰਕੇ ਦੁੱਖ ਰੋਇਆ ਸੀਗਾ ਕਿ ਇਹਨਾਂ ਜਾਂਬਾਜ਼ਾਂ ਵਾਸਤੇ ਤੁਹਾਡੇ ਕੋਲ ਕੁਛ ਵੀ ਨਹੀਂ ਹੈ, ਜਦ ਕਿ ਜਿਹੜੇ ਹਾਕਮ ਆ ਉਹਨਾਂ ਦੀ ਐਸ਼ੋ ਇਸ਼ਰਤ ਦਾ ਸਾਰਾ ਸਮਾਨ ਹੈ ਜਿਹੜਾ ਉਹ ਮਿਲਦਾ, ਇਹਨਾਂ ਨੂੰ ਕਿਉਂ ਨਹੀਂ? ਇਹ ਬਹੁਤ ਵਧੀਆ, ਬਹੁਤ ਅਹਿਮ ਸਵਾਲ ਹੈ ਜੇ ਸਾਡੀ ਇੱਥੋਂ ਦੀ ਜਨਤਾ ਜਿਹੜੀ ਉਹ ਚੁੱਕੇ ਕਿ ਹਾਂ ਭਾਈ ਠੀਕ ਹੈ, ਜਿਹੜੇ ਸਰਹੱਦ ਤੇ ਮਰਦੇ ਆ ਜਾਂ ਦੁਸ਼ਮਣ ਦੀ ਗੋਲੀ ਨਾਲ ਮਰਦੇ ਆ, ਠੀਕ ਹੈ, ਉਹਨਾਂ ਦਾ ਦੁੱਖ ਹੈ। ਪਰ ਜਿਹੜੇ ਇਹਨਾਂ ਚੀਜ਼ਾਂ ਕਰਕੇ ਮਰਦੇ, ਤੁਹਾਡੀ ਨਾਇਲਤ ਕਰਕੇ, ਤੁਹਾਡੀ ਨਲਾਇਕੀ ਕਰਕੇ ਤੁਸੀਂ ਕਮਿਸ਼ਨ ਖਾਈ ਜਾਂਦੇ ਹੋ, ਤੁਸੀਂ ਦਲਾਲੀਆਂ ਖਾਈ ਜਾਂਦੇ ਹੋ, ਉਹਦਾ ਖਮਿਆਜ਼ਾ ਕੀ ਭੁਗਤਣਾ ਪੈਂਦਾ ਇਹਨਾਂ ਨੂੰ। ਇਸ ਚੀਜ਼ ਬਾਰੇ ਵੀ ਲੋਕ ਜਾਗਰੂਕ ਹੋਣ ਤਾਂ ਮੇਰੇ ਖਿਆਲ ਨਾਲ ਬਹੁਤ ਸਾਰੀਆਂ ਚੀਜ਼ਾਂ ਫਿਰ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ।
ਜੀ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਪਰਮਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਵਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈਗਾ ਜੀ, ਨਾ ਮੀਡੀਆ ਤੇ, ਨਾ ਲੀਡਰਾਂ ਤੇ, ਨਾ ਲੋਕਾਂ ਤੇ। ਮੇਰਾ ਸਵਾਲ ਹੈਗਾ ਬਿਊਰੋਕ੍ਰੇਸੀ ਤੇ। ਹਿੰਦੁਸਤਾਨ ਦੀ ਬਿਊਰੋਕ੍ਰੇਸੀ, ਭਾਵੇਂ ਪੰਜਾਬ 'ਚ ਹੈ, ਗੁਜਰਾਤ 'ਚ ਹੈ, ਕਰਨਾਟਕਾ ਦੇ ਵਿੱਚ ਹੈ, ਤੁਸੀਂ ਵੀ ਹੁਣੇ ਗੱਲ ਕੀਤੀ ਜਹਾਜ਼ਾਂ ਦੀ ਖਸਤਾ ਹਾਲਤ ਦੀ। ਸੋ ਕਿਉਂ ਬਿਊਰੋਕ੍ਰੇਸੀ ਕਿਉਂ ਨਹੀਂ ਲੋਕਾਂ ਦੇ ਤੇ ਸਰਕਾਰ ਦੇ ਵਿੱਚ ਇੱਕ ਕੜੀ ਦਾ ਕੰਮ ਕਰਦੀ? ਕਿਉਂਕਿ ਸਰਕਾਰ ਤੇ ਲੀਡਰਾਂ ਤੇ ਲੋਕਾਂ ਦੇ ਵਿੱਚ ਬਿਊਰੋਕ੍ਰੇਸੀ ਨੇ ਇੱਕ ਕੜੀ ਦਾ ਕੰਮ ਕਰਨਾ ਹੁੰਦਾ। ਕਿਉਂ ਇਹਨਾਂ ਨੂੰ ਇੰਨੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ, ਭਾਵੇਂ ਕਿਸੇ ਤਰ੍ਹਾਂ ਦੇ ਮਰਜ਼ੀ ਹਾਲਾਤ ਹੋਣ, ਲੜਾਈ ਦੇ ਹਾਲਾਤ ਹੁਣ ਪੈਦਾ ਹੋਏ, ਮੀਡੀਆ ਤੇ ਲੀਡਰਾਂ ਦੀ ਲੋਕ ਸੁਣੀ ਜਾਂਦੇ। ਬਿਊਰੋਕਰੇਟਸ ਨੇ ਕਿਸੇ ਨੇ ਵੀ ਕੋਈ ਮੂਹਰੇ ਆ ਕੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਜਵਾਬ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪਹਿਲ ਕਦਮੀ ਨਹੀਂ ਕੀਤੀ। ਪੰਜਾਬ ਦੇ ਵਿੱਚ ਤੁਸੀਂ ਦੇਖ ਲਓ, ਨਰਸਾਂ ਨੇ ਛਾਲ ਮਾਰੀ ਆ, ਤੁਸੀਂ ਖਬਰ ਸਾਂਝੀ ਕੀਤੀ ਆ, ਉੱਥੇ ਵੀ ਬਿਊਰੋਕ੍ਰੇਸੀ ਦਾ ਰੋਲ ਬਣਦਾ ਸੀ। ਕਿਉਂਕਿ ਬਿਊਰੋਕ੍ਰੇਸੀ ਨੇ ਗਰਾਊਂਡ ਲੈਵਲ ਤੇ ਜਾ ਕੇ ਲੀਡਰਾਂ ਨੂੰ ਅੱਗੇ ਇਤਲਾਹ ਦੇਣੀ ਹੁੰਦੀ ਹੈ ਵੀ ਆਹ ਕੰਮ ਚੱਲ ਰਿਹਾ, ਇੱਥੇ ਆਹ ਹਾਲਾਤ ਖਰਾਬ ਹੋ ਸਕਦੇ। ਕੀ ਗੱਲ, ਜਿਵੇਂ ਪਿੱਛੇ ਮਾਸਟਰ ਕੁੱਟੇ ਗਿਆ, ਕੋਈ ਵੀ ਆਪਾਂ ਲੈ ਲਈਏ ਪੰਜਾਬ ਦੇ ਵਿੱਚ ਪਿੱਛੇ ਜਿਹੜਾ ਵੀ ਕਾਂਡ ਹੋਇਆ, ਗੋਲੀ ਕਾਂਡ ਹੋਇਆ, ਬਾਈਬਲ ਕਲਾਂ ਵਾਲਾ ਹੋਇਆ, ਜੋ ਵੀ ਹੋਇਆ, ਹਿੰਦੁਸਤਾਨ ਦੇ ਵਿੱਚ ਕੀ ਇੱਕਾ ਦੁੱਕਾ ਹੀ ਮੇਰੇ ਹਿਸਾਬ ਨਾਲ ਬਿਊਰੋਕਰੇਟਸ ਰਹਿ ਗਏ ਆ ਜਿਹੜੇ ਇੰਨੀਆਂ ਮੋਟੀਆਂ ਤਨਖਾਹਾਂ ਲੈ ਰਿਹਾ। ਨੋ ਡਾਊਟ ਕਿ ਬਿਊਰੋਕਰੇਟਸ ਬਣਨਾ, IPS, IAS, IFS ਆਫਿਸਰ ਬਣਨਾ ਬਹੁਤ ਵੱਡੀ ਗੱਲ ਹੈ। ਇਹਨਾਂ ਨੂੰ ਚੁਣਿਆ ਹੀ ਤਾਂ ਜਾਂਦਾ, ਤਾਂ ਹੀ ਇਸ ਕਾਇਦੇ ਕਾਨੂੰਨ ਦੇ ਮੁਤਾਬਕ ਚੁਣਿਆ ਜਾਂਦਾ ਵੀ ਤੁਸੀਂ ਵਰਸ ਤੋਂ ਵਰਸ ਹਾਲਾਤਾਂ ਦੇ ਵਿੱਚ ਆਪਣਾ ਡਿਸੀਜ਼ਨ ਮੇਕ ਕਰਕੇ ਲੀਡਰਾਂ ਨੂੰ ਇਤਲਾਹ ਕਰੋ, ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕੀਤੀ ਜਾਵੇ। ਮੈਂ ਬਿਊਰੋਕਰੇਟਸ ਤੇ ਅੱਜ ਸਵਾਲ ਉਠਾ ਰਿਹਾ ਕਿਉਂਕਿ ਲੋਕਾਂ ਨੂੰ ਨਹੀਂ ਪਤਾ ਵੀ ਬਿਊਰੋਕਰੇਸੀ ਹੈ ਕੌਣ। ਆਮ ਲੋਕਾਂ ਨੂੰ ਨਹੀਂ ਪਤਾ, ਉਹ ਮੀਡੀਆ ਨੂੰ ਸੁਣ ਕੇ ਉਸ ਵੇਗ ਦੇ ਵਿੱਚ ਵਹਿ ਜਾਂਦੇ ਆ, ਲੀਡਰਾਂ ਨੂੰ ਸੁਣ ਕੇ ਉਸ ਵੇਗ ਦੇ ਵਿੱਚ ਬਹਿ ਜਾਂਦੇ ਆ। ਉਹ ਮਿਸਗਾਈਡ ਕਰ ਰਿਹਾ ਮੀਡੀਆ ਵੀ, ਲੀਡਰ ਵੀ। ਸੋ ਬਿਊਰੋਕਰੇਟਸ ਦਾ, ਕਿਉਂਕਿ ਸੰਵਿਧਾਨ ਦੀ ਸਹੁੰ ਚੁੱਕਦੇ ਆ, ਦੇਸ਼ ਨੂੰ ਉਹਨਾਂ ਨੇ ਬਚਾਉਣਾ। ਤੁਹਾਡੀ ਕੀ ਰਾਏ ਹੈ ਇਹਦੇ 'ਚ? ਪਲੀਜ਼ ਫੋਨ ਨਾ ਕੱਟਿਓ ਜੀ। ਨਹੀਂ ਦੇਖੋ, ਬਿਲਕੁਲ ਤੁਹਾਡੀ ਗੱਲ ਸਹੀ ਆ। ਲਾਗੂ ਕਰਨ ਵਾਲੀ ਸੰਸਥਾ ਇਹੀ ਹੈ ਬਿਊਰੋਕਰੇਸੀ। ਕਾਨੂੰਨ ਬਣਾਉਣ ਵਾਲੀ ਸੰਸਥਾ ਜਿਹੜੀ ਵਿਧਾਨ ਪਾਲਿਕਾ ਹੋ ਗਈ, ਔਰ ਕਾਨੂੰਨ ਸਹੀ ਗਲਤ ਨਿਸ਼ਚਿਤ ਕਰਨ ਵਾਲੀ ਸੰਸਥਾ ਹੋ ਗਈ ਨਿਆਂਪਾਲਿਕਾ। ਪਰ ਰੌਲਾ ਇਹ ਆ ਕਿ ਜਿਹੜੀ ਵਿਧਾਨ ਪਾਲਿਕਾ, ਉਹਨਾਂ ਨੇ ਇਸ ਪੱਧਰ ਤੇ ਦਖਲਅੰਦਾਜ਼ੀ ਕਰ ਲਈ ਇਹਨਾਂ ਸੰਸਥਾਵਾਂ ਦੇ ਵਿੱਚ ਕਿ ਇਹ ਸੰਸਥਾਵਾਂ ਆਪਣਾ ਅਸਲ ਮੂਲ, ਜਿਵੇਂ ਤੁਸੀਂ ਕਿਹਾ ਨਾ, ਮੰਤਵ ਜਿਹੜਾ ਹੁੰਦਾ ਕਿ ਜਨਤਾ ਦਾ ਔਰ ਸਰਕਾਰ ਦਾ ਇੱਕ ਪੁਲ ਹੁੰਦਾ ਹੈ ਬਿਊਰੋਕਰੇਸੀ ਦਾ, ਉਹ ਆਪਣਾ ਮੂਲ ਮੰਤਵ ਗਵਾ ਚੁੱਕੀਆਂ ਇਹ ਸੰਸਥਾਵਾਂ। ਤਾਂ ਬਿਊਰੋਕਰੇਸੀ ਦਾ ਬਹੁਤ ਵੱਡਾ ਰੋਲ ਹੁੰਦਾ ਜਿਵੇਂ ਤੁਸੀਂ ਕਿਹਾ। ਪਰ ਬਿਊਰੋਕਰੇਸੀ ਚੱਲਦੀ ਕਿੱਦਾਂ? ਬਿਊਰੋਕਰੇਸੀ ਹੈ ਕਿ ਜਦੋਂ ਮੰਨ ਲਓ ਕੋਈ ਸੱਤਾ ਦੇ ਵਿੱਚ ਆਇਆ, ਜਿੱਦਾਂ ਹੁਣ ਉਹਨੇ ਆ ਕੇ DGP ਆਪਦਾ ਲਾ ਲਿਆ, DC ਸਾਰੇ ਚੱਕ ਕੇ ਬਦਲ ਕੇ ਆਪਦੇ ਲਾ ਲਏ, ਤਾਂ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਉਹਦੀ ਆਪਦੀ ਫੌਜ ਬਣ ਗਈ, ਘਰ ਦੀ ਫੌਜ ਬਣ ਗਈ। ਤੋ ਇਹਨਾਂ ਦੀ ਅਖਤਿਆਰ ਸ਼ਕਤੀ ਆ ਜਿਹੜੀ ਵਿਧਾਨ ਪਾਲਿਕਾ ਵਾਲਿਆਂ ਦੀ ਬਹੁਤ ਜ਼ਿਆਦਾ ਹੈ। ਸੋ ਇਸ ਕਰਕੇ ਇਹ ਚੀਜ਼ ਜਿਹੜੀ ਆ ਬਿਊਰੋਕਰੇਸੀ ਦੇ ਉਲਟ ਵੀ ਜਾਂਦੀ। ਔਰ ਦੂਸਰਾ ਕਿ ਬਿਊਰੋਕਰੇਸੀ ਵਾਲੇ ਵੀ ਭਾਣਾ ਮੰਨ ਕੇ ਬੈਠੇ ਆ ਕਿ ਏਦਾਂ ਕਰਦੇ ਆ ਕਿ ਨੱਪ ਘੁੱਟ ਕੇ ਸਰਵਿਸ ਕਰੀ ਚੱਲਦੇ ਆ, ਅੰਤ ਦੇ ਵਿੱਚ ਕਿਸੇ ਪਾਰਟੀ ਨਾਲ ਸੀਟੀ ਲਾ ਕੇ ਰਿਟਾਇਰਮੈਂਟ ਤੋਂ ਬਾਅਦ ਵਾਲਾ ਜੁਗਾੜ ਵੀ ਕਰ ਲਾਂਗੇ, ਉਸ ਤੋਂ ਬਾਅਦ ਵੀ ਆਪਾਂ ਸੇਵਾ ਕਰੀ ਚੱਲਾਂਗੇ ਦੇਸ਼ ਦੀ, ਯਾਨੀ ਸਿਆਸਤ ਦੇ ਵਿੱਚ ਆ ਜਾਵਾਂਗੇ। ਸੋ ਸਮੱਸਿਆ ਜਿਹੜੀ ਆ ਉਹ ਅਧਿਕਾਰ ਖੇਤਰ ਦੀ ਆ ਕਿ ਵਿਧਾਨ ਪਾਲਿਕਾ ਦਾ ਜਿਹੜਾ ਅਧਿਕਾਰ ਖੇਤਰ ਇਹਨਾਂ ਹੋ ਗਿਆ। ਹੁਣ ਮੈਂ ਇੱਕ ਉਦਾਹਰਨ ਦੇ ਦਿੰਦਾ, ਗੱਲ ਬੜੀ ਸਾਫ਼ ਹੋ ਜਾਊਗੀ ਕਿ ਇੱਥੇ ਬਿਊਰੋਕਰੇਸੀ ਦਾ ਹਾਲ ਕੀ ਆ। ਉਹ ਦੁਰਗਾ ਵਾਲਾ ਤੁਸੀਂ ਮਾਮਲਾ ਸੁਣਿਆ ਹੋਣਾ, ਅਸ਼ੋਕ ਖੇਮਕਾ ਵਾਲਾ ਸੁਣਿਆ ਹੋਣਾ, ਬਿਊਰੋਕਰੇਟ ਬਹੁਤ ਤੱਕੜ ਪਏ ਆ, ਅਮਤਾਬ ਸਿਨਹਾ ਵਾਲਾ ਸੁਣਿਆ ਹੋਣਾ। ਮੈਂ ਤੁਹਾਨੂੰ ਇੱਕ ਨਵੀਂ ਗੱਲ ਸੁਣਾਉਣਾ ਜਿਹੜੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਅਫਸਰ ਦੇ ਨਾਲ ਵਾਪਰੀ ਆ। ਪੰਜਾਬੀ ਅਫਸਰ ਸੀ, ਬੜਾ ਧੜੱਲੇਦਾਰ ਅਫਸਰ ਸੀਗਾ, ਔਰ ਇਹਨੇ ਨੱਕ 'ਚ ਦਮ ਕੀਤਾ ਹੋਇਆ ਸੀਗਾ। ਯੋਗੀ ਆਦਿੱਤਿਆਨਾਥ ਨੂੰ ਇਸ ਬੰਦੇ ਨੇ ਗ੍ਰਿਫਤਾਰ ਕੀਤਾ ਸੀਗਾ 2002 ਦੇ ਵਿੱਚ, ਉਹ ਵੀ ਗੋਰਖਪੁਰ ਦੇ ਵਿੱਚ। ਤਾਂ ਇੱਕ ਹੋਰ ਵੀ ਚੰਗਾ ਤੱਕੜਾ ਕਾਂਡ ਕੀਤਾ ਸੀਗਾ, ਕਾਂਡ ਤੋਂ ਭਾਵੇਂ ਕਿ ਚੰਗੀ ਤਗੜੀ ਗ੍ਰਿਫਤਾਰੀ ਕੀਤੀ ਸੀ ਉਸ ਬੰਦੇ ਨੇ। ਤਾਂ ਇੱਕ ਇੰਟਰਵਿਊ ਦੇ ਦੌਰਾਨ ਉਸ ਬੰਦੇ ਨੇ ਜ਼ਿਕਰ ਕਰ ਦਿੱਤਾ ਉਸ ਅਫਸਰ ਨੇ, ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਤਾਲੁਕ ਰੱਖਦਾ ਸੀਗਾ, ਮੇਰੇ ਖਿਆਲ ਦੇ ਨਾਲ 2001-2 ਬੈਚ ਦਾ ਹੀ ਸੀਗਾ। ਤਾਂ ਉਹਨੇ ਜ਼ਿਕਰ ਕਰ ਦਿੱਤਾ ਕਿ ਇੰਟਰਵਿਊ ਦੇ ਵਿੱਚ ਕਿ ਮੈਂ ਯੋਗੀ ਆਦਿੱਤਿਆਨਾਥ ਨੂੰ ਗ੍ਰਿਫਤਾਰ ਕੀਤਾ ਸੀਗਾ, ਔਰ ਇਸ ਕਰਕੇ ਗ੍ਰਿਫਤਾਰ ਕੀਤਾ ਸੀਗਾ ਕਿਉਂਕਿ ਇਹ ਕਾਨੂੰਨ ਨੂੰ ਪਿੱਛ ਜਾਣਦਾ ਸੀਗਾ, ਭੜਕਾ ਰਿਹਾ ਸੀਗਾ ਲੋਕਾਂ ਨੂੰ। ਤਾਂ ਉਸ ਤੋਂ ਬਾਅਦ ਉਸ ਬੰਦੇ ਨੂੰ ਸਸਪੈਂਡ ਕਰ ਦਿੱਤਾ ਗਿਆ, ਇਸ ਕਰਕੇ ਕਹਿੰਦੇ ਕਿ ਤੂੰ ਸਰਵਿਸ ਰੂਲ ਦੇ ਉਲਟ ਗਿਆ, ਇਹ ਤੂੰ ਗੱਲ ਕਹਿ ਹੀ ਨਹੀਂ ਸਕਦਾ। ਜਦੋਂ ਬਿਊਰੋਕਰੇਸੀ ਤੇ ਇੰਨੀ ਜ਼ਿਆਦਾ ਬੰਦਿਸ਼ ਆ
ਕਿ ਇੱਕ ਬਿਊਰੋਕਰੇਟ ਆਪਣੀ ਕੀਤੀ ਪ੍ਰਾਪਤੀ ਨੂੰ, ਆਪਣੀ ਸਰਵਿਸ ਦੇ ਵਿੱਚ ਵਾਪਰੀ ਘਟਨਾ ਨੂੰ ਉਹ ਦੱਸ ਹੀ ਨਹੀਂ ਸਕਦਾ, ਉਹ ਬੋਲ ਹੀ ਨਹੀਂ ਸਕਦਾ, ਸਾਂਝੀ ਨਹੀਂ ਕਰ ਸਕਦਾ, ਉਹ ਕੰਮ ਖੁੱਲ ਕੇ ਕਿੱਦਾਂ ਕੁ ਕਰੂਗਾ? ਤੁਸੀਂ ਆਪ ਅੰਦਾਜ਼ਾ ਲਾ ਲਓ ਇੰਡੀਆ। ਜੀ 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 ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਹਰਬੰਸ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਮੇਰੇ ਜੀ ਦੋ ਸਵਾਲ ਹੈਗੇ ਜੀ। ਉਮਰ ਨੰਗਲ ਨੇ ਜੀ ਉਹ ਇੱਕ ਕਾਲਾ ਅਫਗਾਨਾ ਦਾ ਮੁੰਡਾ ਚੁੱਕ ਕੇ ਮਾਰ ਦਿੱਤਾ ਸੀਗਾ ਉਸ ਵਕਤ, ਪਰ ਇੱਕ ਇਹਦਾ ਰੈਂਕ ਕੀ ਸੀਗਾ ਇੱਕ ਗੱਲ, ਤੇ ਦੂਜੀ ਗੱਲ ਇਹ ਕਿ ਪਰ ਉਹ ਮਤਲਬ ਹਾਂ ਵੀ ਉਹ ਮੁੰਡਾ ਮਾਰਨ ਤੋਂ ਬਾਅਦ ਫਿਰ ਇਸ ਨੇ ਤਰੱਕੀ ਲਈ। ਅੱਛਾ, ਤੇ ਦੂਜਾ ਸਵਾਲ ਇਹ ਸੀਗਾ ਕਿ ਉਹ ਜਿਹੜਾ ਮੁੰਡਾ ਮਾਰਿਆ ਜਿਹਦਾ ਨਾਂ ਸੀਗਾ ਗੁਰਨਾਮ ਸਿੰਘ ਬੰਦਾਲਾ, ਉਹ ਜਿਹੜਾ ਸੀਗਾ ਉਹਦੇ ਤੇ ਇਨਾਮ ਰੱਖਿਆ ਹੋਇਆ ਸੀਗਾ, ਵੀ ਉਹ ਇਨਾਮ ਵੀ ਇਸ ਨੇ ਲਿਆ। ਇਹ ਮੈਨੂੰ ਦੋ ਸਵਾਲ ਦੱਸੋ ਜੀ। ਧੰਨਵਾਦ ਜੀ। ਹਾਂਜੀ, ਬਿਲਕੁਲ ਉਹ ਘਟਨਾ ਜਿਹੜੀ ਉਹ ਸਹੀ ਆ। ਕਾਲਾ ਅਫਗਾਨਾ ਚ ਚੱਕ ਕੇ ਜਿਹੜਾ ਮੁੰਡਾ ਮਾਰਿਆ ਸੀ ਉਹਦਾ ਨਾਂ ਸੀ ਸੁਖਪਾਲ। ਤੇ DSP ਖੁਦ ਭਰਤੀ ਹੋਇਆ ਸੀਗਾ ਕਿਉਂਕਿ ਇਹਦੇ ਬਾਪ ਨੂੰ ਮਾਰਨ ਆਏ ਸੀਗੇ ਤੇ ਮਰ ਗਿਆ ਸੀ ਇਹਦਾ ਭਰਾ, ਮੇਰੇ ਖਿਆਲ ਦੇ ਨਾਲ ਉਹਦਾ ਨਾਂ ਸੁਖਦੇਵ ਸਿੰਘ ਸੀਗਾ। ਬਾਅਦ ਦੇ ਵਿੱਚ ਉਹਨੂੰ ਉਸੇ ਕੇਸ ਦੇ ਵਿੱਚ ਹੀ ਨੌਕਰੀ ਮਿਲ ਗਈ DSP ਦੀ, ਤੇ DSP ਚ ਭਰਤੀ ਹੋਇਆ ਤੇ ਫਿਰ ਜਦੋਂ ਦੀ ਘਟਨਾ ਹੋ ਸਕਦਾ SP ਹੋਵੇ, ਬਾਅਦ ਚ SSP ਬਣ ਗਿਆ ਹੋਵੇ। ਰੈਂਕ ਦਾ ਤਾਂ ਨਹੀਂ ਮੈਨੂੰ ਪਤਾ ਕਿ ਉਦੋਂ ਕੀ ਰੈਂਕ ਸੀਗਾ, ਪਰ ਇਹ ਘਟਨਾ ਜਿਹੜੀ ਆ ਇਹ ਸੱਚ ਆ, ਇਹ ਵਾਪਰੀ ਆ। ਔਰ ਉਸ ਤੋਂ ਬਾਅਦ ਹੁਣ ਇਹ ਮਾਮਲਾ ਪਿਛਲੇ 6 ਸਾਲਾਂ ਤੋਂ ਹਾਈ ਕੋਰਟ 'ਚ ਆ। ਪਹਿਲੀ ਗੱਲ ਤੇ ਇਹ ਆ ਕਿ ਪੰਜਾਬ ਪੁਲਿਸ ਨੂੰ ਹੁਣ ਸ਼ਰਮ ਕਰਨੀ ਚਾਹੀਦੀ ਹੈ ਜਾਂ ਪੰਜਾਬ ਸਰਕਾਰ ਨੂੰ ਸ਼ਰਮ ਕਰਨੀ ਚਾਹੀਦੀ ਆ ਕਿ ਇੱਕ ਬੰਦੇ ਨੂੰ, ਇੱਕ ਪੁਲਿਸ ਅਫਸਰ ਨੂੰ, ਜੇ ਤੁਸੀਂ ਮੰਨਦੇ ਹੋ ਕਿ ਐਡੇ ਵੱਡੇ ਗੁਨਾਹ ਦੇ ਵਿੱਚ ਤੁਸੀਂ ਨਾਮਜ਼ਦ ਕਰਦੇ ਹੋ, ਐਡੇ ਵੱਡੇ ਗੁਨਾਹ ਦੇ ਵਿੱਚ ਕਿ ਉਹਨੇ ਨਿਰਦੋਸ਼ ਮਾਰੇ ਆ, ਤਾਂ ਫਿਰ ਉਹ ਜਿਹੜੇ ਕੇਸ ਆ ਇਹਦੇ ਨਾਲ ਇਹਦਾ ਕੋਈ ਇੱਕ ਥੋੜੀ ਮਾਮਲਾ ਰਾਜਾ ਕੰਦੋਲਾ ਦੇ ਨਾਲ ਸੰਬੰਧਾਂ ਨੂੰ ਲੈ ਕੇ ਇਹ ਚਰਚਾ ਦੇ ਵਿੱਚ ਰਿਹਾ। 5 ਕਿਲੋ ਫੀਮ ਪਾਈ ਸੀ ਇੱਕ ਅਕਾਲੀ ਵਰਕਰ ਤੇ, ਉਹ ਮਾਮਲਾ ਖਾਰਜ ਹੋਇਆ। ਪੱਤਰਕਾਰਾਂ ਦੇ ਫਰੀਦਕੋਟ ਇੰਨੇ ਲਾਗਤਬਾਜ਼ੀ 'ਚ ਕੇਸ ਬਣਾ ਦਿੱਤੇ, ਉਹਨਾਂ ਦਾ ਰੌਲਾ ਪਿਆ। ਗੈਂਗਸਟਰ ਫੜੇ, ਉਹਨਾਂ ਦਾ ਰੌਲਾ ਪਿਆ। ਹਥਿਆਰ ਫੜੇ, ਉਹਨਾਂ ਦਾ ਰੌਲਾ ਪਿਆ। ਇੱਕ ਬਲਾਤਕਾਰ ਦਾ ਮਾਮਲਾ ਸੀ, ਉਹਦਾ ਰੌਲਾ ਪਿਆ। ਇੱਕ ਹੋਰ ਕਤਲ ਦਾ ਮਾਮਲਾ ਸੀ, ਉਹਦਾ ਰੌਲਾ ਪਿਆ। ਲੋ ਕਿੰਨੇ ਚਿੱਠੇ 'ਚ ਮੈਂ ਤੁਹਾਨੂੰ ਸੁਣਾਤੇ ਆ। ਸੋ ਇਹਦੇ ਇਹੋ ਜਿਹੇ ਜਿਹੜੇ ਕੇਸ ਆ ਉਹਦੇ ਲਈ ਇੱਕ ਬਕਾਇਦਾ ਵੱਖਰੀ SIT ਬਣਾ ਦੇਣੀ ਚਾਹੀਦੀ ਆ ਕਿ ਜਿਹੜੇ ਸਰਵਿਸ ਦੇ ਦੌਰਾਨ ਇਹ ਦੋਸ਼ ਲੱਗੇ। ਹਾਲਾਂਕਿ ਰਾਜਾ ਕੰਦੋਲਾ ਵਾਲੇ ਮਾਮਲੇ 'ਚ ਨਿਕਲ ਗਿਆ ਸੀਗਾ, ਇਹਨੇ ਤਰਕ ਦੇ ਦਿੱਤਾ ED ਨੂੰ ਜਾ ਕੇ, ਕਹਿੰਦਾ ਜੀ ਕਿ ਮੇਰਾ ਮੁੰਡਾ ਇਹਦੇ ਮੁੰਡੇ ਨਾਲ ਪੜ੍ਹਦਾ ਤਾਂ ਕਰਕੇ ਮੇਰਾ ਆਉਣਾ ਜਾਣਾ ਸੀਗਾ, ਮੈਨੂੰ ਤੇ ਪਤਾ ਹੀ ਨਹੀਂ ਸੀ ਇਹ ਬਲੈਕੀ ਹੈ ਤੇ ਏਡਾ ਵੱਡਾ ਤਰਕ ਕਰਿਆ। ਪਰ ਦੱਸਦੇ ਆ, ਸੂਤਰ ਦੱਸਦੇ ਆ, ਲੋਕ ਦੱਸਦੇ ਆ ਜਿਨ੍ਹਾਂ ਨੇ ਚੀਜ਼ਾਂ ਵੇਖੀਆਂ ਕਿ ਗੱਡੀਆਂ ਤੱਕ ਇਹ ਘੁਮਾਉਂਦੇ ਰਹਿੰਦੇ ਸੀ। ਸ਼ਾਮ ਨੂੰ ਜਾ ਕੇ ਤੇ ਉੱਥੇ ਉਹਦੇ ਫਾਰਮ ਹਾਊਸ ਤੇ ਮਹਿਫਲਾਂ ਵੀ ਲਾਉਂਦੇ ਹੁੰਦੇ ਸੀਗੇ। ਤਾਂ ਕਹਿਣ ਦਾ ਭਾਵ ਇਹ ਆ ਕਿ ਇੱਕ ਬੰਦਾ ਜਿਹਨੂੰ ਐਡੇ ਵੱਡੇ ਦੋਸ਼ ਦੇ ਵਿੱਚ ਨਾਮਜ਼ਦ ਕੀਤਾ ਗਿਆ, ਜਿਹੜੇ ਉਹਦੇ ਦੂਸਰੇ ਦੋਸ਼ ਆ ਉਹਨਾਂ ਨੂੰ ਸੁੱਕਾ ਕਿਉਂ ਛੱਡਿਆ ਜਾ ਰਿਹਾ? ਉਹਦੇ ਲਈ ਵੀ ਇੱਕ SIT ਬਣਾ ਦੇਣਾ ਅਲੱਗ ਤੋਂ, ਦੇਖਿਆ ਜਾਵੇ ਉਹ ਜਿਹੜੇ ਦੋਸ਼ ਲੱਗਦੇ ਆ ਉਹ ਕਿੰਨੇ ਕੁ ਪੁਖਤਾ। ਜੇ ਪੁਖਤਾ ਤੇ ਸਾਰਿਆਂ ਦੇ ਵਿੱਚ FIR ਹੋਣੀ ਚਾਹੀਦੀ ਆ। ਇਹ ਥੋੜੀ ਹੈ ਕਿ ਇਕੱਲਾ ਵੋਟਾਂ ਦਾ ਮਸਲਾ ਤੇ ਤੁਸੀਂ ਬਾਈਬਲ ਵਾਲਾ ਚੱਕ ਲਓ ਜਾਂ ਕੋਟਕਪੂਰੇ ਵਾਲਾ ਚੱਕ ਲਓ। ਜਿਨ੍ਹਾਂ ਦੇ ਚੱਕ ਕੇ ਮਾਰੇ ਆ ਜਾਂ ਜਿਨ੍ਹਾਂ ਦੇ ਨਾਲ ਧੱਕੇ ਕੀਤੇ, ਇਨਸਾਫ ਤੇ ਉਹਨਾਂ ਨੂੰ ਵੀ ਜ਼ਰੂਰੀ ਹੈ ਨਾ। ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਜੀ। ਅਗਲੇ ਕਾਲਰ ਨੇ ਮਨਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਛੋਟੀ ਮੇਰਾ ਥੋੜਾ ਸੈਂਸਾ ਦੂਰ ਕਰਿਆ ਜੇ ਕਿ ਜਿਸ ਤਰ੍ਹਾਂ ਅਕਾਲੀ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਕਹਿ ਰਹੇ ਸੀ ਤੇ ਕਰਮ ਉਹਨਾਂ ਨੇ ਇੰਨੇ ਗੰਦੇ ਕੀਤੇ ਨੇ ਕਿ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਸੀ ਪ੍ਰਕਾਸ਼ ਸਿੰਘ ਬਾਦਲ ਨੂੰ। ਕੀ ਇਹ ਜਿਹੜੇ ਟਕਸਾਲੀ ਅਕਾਲੀ ਨੇ ਇਹ ਵੀ ਉਹੀ ਚੱਟੇ ਵੱਟੇ ਨੇ? ਜੀ ਦੇਖੋ, ਪਹਿਲੀ ਗੱਲ ਤੇ ਕਿ ਆਪਣੇ ਕਹਿਣ ਨਾਲ ਫਾਂਸੀ ਨਹੀਂ ਹੋ ਸਕਦੀ ਕਿਸੇ ਨੂੰ, ਔਰ ਨਾ ਹੀ ਕੋਈ ਆਪਣੀ ਮਰਜ਼ੀ ਨਾਲ ਕਿਸੇ ਨੂੰ ਫਾਂਸੀ ਦੇ ਸਕਦਾ। ਫਾਂਸੀ ਤੁਹਾਨੂੰ ਪਤਾ ਹੀ ਆ ਕਿ ਇੱਕ ਪ੍ਰੋਸੀਜਰ ਆ, ਉਹ ਮਾਮਲੇ ਚੱਲਦੇ ਆ, ਸੋ ਹੁੰਦਾ। ਬਾਕੀ ਸਾਰੇ ਅਕਾਲੀਆਂ ਨੂੰ ਤੇ ਅਸੀਂ ਨਹੀਂ ਕਹਿ ਸਕਦੇ। ਜਿਨ੍ਹਾਂ ਅਕਾਲੀਆਂ ਨੇ ਆਉਂਦੇ ਜਿਨ੍ਹਾਂ ਖਾਧੀਆਂ ਗਾਜਰਾਂ ਢਿੱਡ ਉਹਨਾਂ ਦੇ ਪੀੜ, ਜਿਨ੍ਹਾਂ ਨੇ ਮਾੜੇ ਕੰਮ ਕੀਤੇ ਆ ਉਹ ਆਪੇ ਉਹਨਾਂ ਨੂੰ ਕਿਸੇ ਦਿਨ ਹੱਥ ਕੜੀਆਂ ਵੀ ਲੱਗ ਜਾਣਗੀਆਂ। ਸੋ ਅਸੀਂ ਸਾਰੇ ਅਕਾਲੀਆਂ ਨੂੰ ਨਾ ਕਹੀਏ, ਅਕਾਲੀਆਂ ਦੇ ਵਿੱਚ ਬਹੁਤ ਸਾਰੇ ਚੰਗੇ ਲੋਕ ਵੀ ਆ, ਪਰ ਜਿਹੜੇ ਟਕਸਾਲੀ ਆ ਇਹਨਾਂ ਤੇ ਮੈਂ ਪਹਿਲੇ ਦਿਨ ਹੀ ਸਵਾਲ ਕੀਤਾ ਕਿ ਕੁਝ ਲੋਕ ਔਖੇ ਹੋ ਜਾਂਦੇ ਆ ਮੇਰੇ ਨਾਲ, ਖਾਸ ਤੌਰ ਤੇ ਕਿ ਤੂੰ ਹਾਥੀ ਵਾਲਿਆਂ ਦਾ ਬੁਲਾਰਾ, ਕਈ ਵਾਰੀ ਤਾਂ ਫਲਾਹ ਟਮਕਾ,
ਗੱਲ ਇਹ ਆ ਕਿ ਟਕਸਾਲੀ ਵਾਲਿਆਂ ਨੂੰ ਇਹ ਸਭ ਤੋਂ ਵੱਡਾ ਸਵਾਲ ਕਰਨਾ ਇਹੋ ਬਣਦਾ ਕਿ 2015 ਤੋਂ ਲੈ ਕੇ ਹੁਣ ਤੱਕ ਤੁਹਾਡੀ ਜ਼ਮੀਰ ਕਿਉਂ ਸੁੱਤੀ ਰਹੀ? ਤੇ ਜੇ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਕਿ ਇਹ ਸੁਖਬੀਰ ਸਿੰਘ ਬਾਦਲ ਹੋਰੀ ਗਲਤ ਕਰੀ ਗਏ ਆ, ਤੇ ਫਿਰ ਤੁਸੀਂ ਕਾਹਦੇ ਟਕਸਾਲੀ ਹੋ? ਤੇ ਜੇ ਤੁਹਾਨੂੰ ਪਤਾ ਲੱਗ ਗਿਆ ਸੀ ਤੁਸੀਂ ਚੁੱਪ ਬੈਠੇ ਰਹੇ, ਇੰਤਜ਼ਾਰ ਕਰਦੇ ਰਹੇ, ਤੇ ਫਿਰ ਤੁਸੀਂ ਕਾਹਦੇ ਟਕਸਾਲੀ ਹੋ? ਮੈਂ ਤਾਂ ਪਹਿਲੇ ਦਿਨ ਤੋਂ ਸਵਾਲ ਕਰਦਾ, ਔਰ ਕੋਈ ਗਰੰਟੀ ਨਹੀਂ ਹੈ, ਕੋਈ ਗਰੰਟੀ ਨਹੀਂ। ਅੱਛਾ ਤੁਸੀਂ ਏਦਾਂ ਕਰਿਓ, ਸਵਾਲ ਕਰ ਲਿਓ ਜਾਂ ਕਦੇ ਸੁਣ ਲਿਓ, ਕਦੇ ਦੇਖ ਲਿਓ ਕਿ ਵਿਕਰਮ ਮਜੀਠੀਏ ਦਾ ਸਿੱਧੇ ਤੌਰ ਤੇ ਨਾਂ ਨਹੀਂ ਲੈਂਦਾ। ਉਹਦਾ ਕਹਿੰਦਾ ਮੈਂ ਮਾਝੇ ਦਾ ਜਰਨੈਲ ਆ, ਜਿਹੜਾ ਬ੍ਰਹਮਪੁਰਾ ਉਹਦਾ ਨਾਂ ਨਹੀਂ ਲੈਂਦਾ ਵਿਕਰਮ ਮਜੀਠੀਏ ਦਾ ਕੇਸ ਤੇ, ਡਰੱਗ ਕੇਸ ਦੇ ਵਿੱਚ। ਉਹ ਤੁਹਾਨੂੰ ਪਤਾ ਹੀ ਹੈ ਜੀ, ਤੁਹਾਨੂੰ ਪਤਾ ਹੀ ਹੈ, ਤੁਹਾਨੂੰ ਪਤਾ ਹੀ ਹੈ ਜੀ। ਸੋ ਉਹ ਤੇ ਪਤਾ ਹੀ ਆ ਕਿ ਜਿੱਦਾਂ ਸਾਰਾ ਕੁਛ ਹੋਇਆ, ਆਨੰਦ ਮਾਣੇ, ਮਲਾਈਆਂ ਖਾਧੀਆਂ, ਜਦੋਂ ਥੋੜਾ ਜਿਹਾ ਇਹ ਤੁਹਾਨੂੰ ਪਤਾ ਹੀ ਹੈ ਕਿ ਕਲੇਸ਼ ਪੈ ਜਾਂਦਾ ਪਰਿਵਾਰਾਂ ਦੇ ਵਿੱਚ, ਜਦੋਂ ਬਹੁਤ ਸਾਰੇ ਲੋਕ ਆ ਜਿਹੜੇ ਰਾਜਨੀਤੀ 'ਚ ਆ ਜਾਂਦੇ ਆ, ਤੇ ਜਦੋਂ ਥੋੜੀ ਜਿਹੀ ਕਾਟ ਲੱਗਦੀ ਆ ਉਦੋਂ ਫਿਰ ਸੇਕ ਲੱਗਣਾ ਸ਼ੁਰੂ ਹੋ ਜਾਂਦਾ। ਸੋ ਮਸਲਾ ਇਹ ਹੀ ਸੀਗਾ ਕਿ ਆਪੋ ਆਪਣੇ ਹਿੱਤ ਸੀਗੇ। ਹੁਣ ਆਪੋ ਆਪ ਆਪਣੇ ਆਪ ਨੂੰ ਭਵਿੱਖ ਦੀਦਾ ਕਿ ਮੈਂ ਵੀ ਇਸ ਮਾਮਲੇ ਦੇ ਵਿੱਚ ਉਹ ਕੁਛ ਕਰ ਲਵਾਂ। ਹਰੇਕ ਬੰਦੇ ਨੂੰ ਇਹ ਆ ਕਿ ਚਲੋ ਇੱਥੇ ਕੋਈ ਸਪੇਸ ਹੈ, ਉਸ ਸਪੇਸ ਨੂੰ ਮੈਂ ਭਰ ਦੇਵਾਂ। ਇਹ ਦੌੜ ਲੱਗੀ ਆ, ਹੋਰ ਲੱਗੀ ਆ। ਪੰਜਾਬ ਬਚਾਉਣ ਦੀ ਗੱਲ ਇਹ ਸਾਰੇ ਕਰਦੇ ਆ, ਤੇ ਤੁਸੀਂ ਮੈਨੂੰ ਦੱਸੋ ਇਹਨਾਂ ਸਾਰਿਆਂ ਨੂੰ ਮੈਂ ਸਵਾਲ ਕਰਦਾ, ਚਾਹੇ ਕੋਈ ਵੀ ਆ, ਬਹੁਜਨ ਸਮਾਜ ਪਾਰਟੀ ਵਾਲਾ, ਕੋਈ ਏਕਤਾ ਪਾਰਟੀ ਵਾਲਾ, ਕੋਈ ਆ, ਤੁਸੀਂ ਕੋਈ ਵੀ ਲੋਕ ਲਹਿਰ ਖੜੀ ਕਰੀ ਹੈ ਇਹਨਾਂ 6 ਮਹੀਨਿਆਂ ਦੇ ਵਿੱਚ? ਇੱਕ ਵੀ ਦੱਸ ਦਿਓ ਲੋਕ ਲਹਿਰ ਖੜੀ ਆ, ਜਦ ਕਿ ਮੁੱਦੇ ਤੁਹਾਨੂੰ ਮੈਂ 36 ਗਿਣਾ ਦਿੰਦਾ ਕਿ ਜਿਹੜੇ ਪੰਜਾਬ ਦੇ ਮੁੱਦੇ ਇਸ ਸਮੇਂ ਲੋਕ ਲਹਿਰ ਮੰਗਦੇ ਆ, ਜਿਹੜੇ ਸੰਘਰਸ਼ ਮੰਗਦੇ ਆ। ਜੀ ਜੀ, ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਸਤਨਾਮ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਜੀ, ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ, ਜਿਸ ਤਰ੍ਹਾਂ ਤੁਸੀਂ ਬੜੇ ਆਪਣੇ ਹੌਸਲੇ ਨਾਲ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦੀ ਜ਼ਰੂਰਤ ਰੱਖਦੇ ਆ। ਮੇਰਾ ਕੁਐਸਚਨ ਇਹ ਵੀ, ਕਈ ਵਾਰ ਅਸੀਂ ਜਾਂ ਇੰਡੀਆ ਕਾਲ ਕਰੀਏ ਇੱਦਾਂ ਖਬਰਾਂ ਤੋਂ ਸੁਣ ਕੇ ਬੋਲਦੇ, ਉਹ ਲੋਕਾਂ ਨੂੰ ਪਤਾ ਹੀ ਕੋਈ ਨਹੀਂ ਹੈ ਵੀ ਕੀ ਹੋ ਰਿਹਾ ਉੱਥੇ। ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ। ਕੋਈ ਇੰਡੀਆ ਵਿੱਚ ਹੈ ਕੋਈ ਇੱਦਾਂ ਦਾ ਮੀਡੀਆ ਜਿਹੜਾ ਵੀ ਮਤਲਬ ਤੁਹਾਡੇ ਵਾਂਗੂ ਬੇਧੜਕ ਹੋ ਕੇ ਗੱਲ ਕਹਿ ਸਕੇ ਜਾਂ ਲੋਕਾਂ ਤਾਈਂ ਨਹੀਂ ਖਬਰਾਂ ਪਹੁੰਚਾ ਸਕੇ, ਜਿਹਦਾ ਅਸੀਂ ਵੀ ਧੰਨਵਾਦ ਕਰ ਸਕੀਏ ਜੀ? ਕੱਟਿਓ ਨਾ ਵੀਰ ਜੀ, ਸੁਣ ਲੈਂਦੇ। ਮੀਡੀਆ ਨੂੰ ਕੀ ਆ? ਮੀਡੀਆ ਹੁਣ ਦੇਖੋ, ਸਾਡੇ ਘਰ ਘਰ ਟੈਲੀਫੋਨ ਆ ਖੜੇ। ਚਲੋ ਸਾਡੇ ਬਾਪੂ ਜੀ ਜਾਂ ਸਾਡੀਆਂ ਜੋ ਮਾਂ ਜੀਆਂ ਨੇ, ਦਾਦੀਆਂ ਨੇ, ਉਹ ਨਹੀਂ ਸੁਣਦੇ ਹੋਣੇ, ਉਹਨਾਂ ਨੂੰ ਇੰਟਰਨੈਟ ਨਹੀਂ ਚਲਾਉਣਾ ਆਉਂਦਾ ਹੋਊਗਾ। ਮੁੰਡੇ ਤੇ ਚਲਾਉਂਦੇ ਆ। ਮੁੰਡੇ ਹੁਣ ਦੇਖੋ ਅਮਰੀਕਾ ਦੇ ਵਿੱਚ ਚੱਲਦਾ ਪੰਜਾਬੀ ਰੇਡੀਓ USA, ਪਰ ਇਹ ਪੰਜਾਬ ਦੇ ਵਿੱਚ ਵੀ ਸੁਣਿਆ ਜਾ ਸਕਦਾ। ਜੇ ਟੋਰਾਂਟੋ ਦੇ ਵਿੱਚ ਕੋਈ ਰੇਡੀਓ ਚੱਲਦਾ, ਉਹ ਪੰਜਾਬ ਦੇ ਵਿੱਚ ਵੀ ਸੁਣਿਆ ਜਾ ਸਕਦਾ। ਤਾਂ ਉਹ ਮੁੰਡੇ ਜਿਹੜੇ ਅਵੇਅਰ ਮੁੰਡੇ ਆ, ਉਹ ਘੱਟੋ ਘੱਟ ਇਹਨਾਂ ਚੀਜ਼ਾਂ ਨੂੰ ਅੱਗੇ ਫੈਲਾ ਸਕਦੇ, ਦੱਸ ਸਕਦੇ ਆ ਕਿ ਹਾਂ ਭਾਈ ਆਹ ਚੀਜ਼ ਜਿਹੜੀ ਆ ਉਹ ਇੱਧਰੋਂ ਥੋੜੀ ਸੈਂਸਰ ਹੋ ਕੇ ਆਉਂਦੀ ਆ, ਇੱਧਰੋਂ ਥੋੜੀ ਇਹਦੀ ਜਿਹੜੀ ਆ ਉਹ ਮਾਇਆ ਦੇ ਨਾਲ ਲਿਪਟੀ ਆਉਂਦੀ, ਉਹ ਚਾਸ਼ਨੀ 'ਚ ਭਿੱਜ ਕੇ ਆਉਂਦੀ ਆ, ਇੱਧਰੋਂ ਸੱਚ ਆਉਂਦਾ। ਸੋ ਇਹ ਪਛਾਣ ਤੇ ਆਪ ਕਰਨੀ ਪਊਗੀ ਨਾ। ਮੀਡੀਆ ਤੇ ਹੈ ਹੀ ਆ, ਅਖਬਾਰ ਬਹੁਤ ਵਧੀਆ ਨੇ ਪੰਜਾਬ ਦੇ ਵਿੱਚ, ਕਈ ਅਖਬਾਰਾਂ ਦੀ ਰਿਪੋਰਟਿੰਗ ਹੈ ਜਿਹੜੀ ਆਲਾ ਦਰਜੇ ਦੀ ਆ, ਕਈ ਰਿਪੋਰਟਰ ਆ ਜਿਹੜੇ ਜਾਮ ਤੇ ਖੇਡ ਕੇ ਵੀ ਰਿਪੋਰਟਿੰਗ ਕਰਦੇ ਆ, ਸਾਰਾ ਕੁਛ ਹੈ। ਪਰ ਗੱਲ ਤੇ ਇਹ ਆ ਨਾ ਕਿ ਹੁਣ ਦੇਖੋ ਇੱਕ ਬਹੁਤ ਵੱਡਾ ਸਟੋਰ ਆ, ਬਹੁਤ ਵੱਡਾ ਸਟੋਰ ਹੈ, ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦਾ ਮਾਲ ਪਿਆ, ਮਿਲਾਵਟੀ ਮਾਲ ਵੀ ਪਿਆ, ਉਹਦੇ ਵਿੱਚ ਫਰਜ਼ੀ ਮਾਲ ਵੀ ਪਿਆ, ਉਹਦੇ ਵਿੱਚ ਲੇਬਲ ਜਿਹੜੇ ਆ ਬਿਲਕੁਲ ਰਲਦੇ ਮਿਲਦੇ ਆ। ਤਾਂ ਉਹਦੇ ਵਿੱਚ ਜਾ ਕੇ ਤੁਸੀਂ ਸਿਲੈਕਟ ਕਰਨਾ ਹੈ ਨਾ ਕਿ ਮੈਂ ਕਿਹੜੀ ਚੀਜ਼ ਲੈਣੀ। ਮਾਲ ਹਰੇਕ ਤਰ੍ਹਾਂ ਦਾ ਪਿਆ ਇੱਕ ਦੁਕਾਨ ਦੇ ਵਿੱਚ। ਸੋ ਮੀਡੀਆ ਜਿਹੜਾ ਆਪਣਾ ਕੰਮ ਕਰਦਾ ਪਿਆ, ਇਸ ਮੀਡੀਆ ਨੂੰ ਅੱਜ ਜੇ ਆਪਾਂ ਲਾਂਭਾ ਦਈਏ ਕਿ ਇਹ ਪੰਜਾਬ ਦੇ ਵਿੱਚ ਪਹੁੰਚਦਾ ਨਹੀਂ, ਘਰ ਘਰ ਨਹੀਂ ਪਹੁੰਚਦਾ। ਜੇ ਘਰ ਘਰ ਸਮਾਰਟਫੋਨ ਆ, ਇੱਕ ਰਿਪੋਰਟ ਆਪਾਂ ਟ੍ਰਿਬਿਊਨ 'ਚ ਪੜ੍ਹੀ ਹੋਈ ਸੀਗੀ ਕਿ ਪਤਾ ਨਹੀਂ 3 ਕਰੋੜ ਸਮਾਰਟ ਬੰਦੇ ਆ ਤੇ ਪਤਾ ਨਹੀਂ ਕਿ 6 ਕਰੋੜ ਸਾਡੇ ਕੋਲ ਫੋਨ ਆ। ਚੰਦਜੀਤ ਭੁੱਲਰ ਦੀ ਰਿਪੋਰਟ ਸੀਗੀ ਕਿ ਕਿੰਨੇ ਬੰਦੇ ਆ ਤੇ ਕਿੰਨੀ ਵਸੋਂ ਆ ਤੇ ਕਿੰਨੇ ਕਰੋੜ ਜਿਹੜੇ ਆ ਉਹ ਸਾਡੇ ਕੋਲ ਵੱਧ ਸਮਾਰਟਫੋਨ ਆ। ਤੇ ਜਦੋਂ ਸਾਡੇ ਕੋਲ ਸਮਾਰਟਫੋਨ ਆ ਤੇ ਅਸੀਂ ਇਹ ਧੂਪ ਦੇਣ ਲਈ ਥੋੜੀ ਰੱਖੇ ਆ, ਇਹਨਾਂ ਨੂੰ ਵਰਤ ਲਈਏ ਘੱਟੋ ਘੱਟ। ਬਹੁਤ ਸਾਰਾ ਮੀਡੀਆ, ਇਹ ਮੀਡੀਆ ਕੀ ਮੈਂ ਤਾਂ ਕਹਿੰਦਾ ਮੀਡੀਆ ਦਾ ਹੱਬ ਆ। ਸੋਸ਼ਲ ਮੀਡੀਆ ਅਲੱਗ ਹੈ ਤੁਹਾਡੇ ਤੇ, ਔਰ ਰੇਡੀਓ ਭਾਵੇਂ ਉਹਦੇ 500 ਸੁਣੀ ਜਾਓ ਤੁਸੀਂ। ਜੀ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਸੁੱਚਾ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ ਰਾਜ ਕਰਨਵੀਰ ਸਿੰਘ ਜੀ, ਮਿੰਟੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ 2 ਵੀਕਾਂ ਪਹਿਲਾਂ ਮਿੰਟੂ ਜੀ ਤੁਹਾਨੂੰ ਬੇਨਤੀ ਕੀਤੀ ਸੀ ਵੀ ਮੈਨੂੰ
ਜਿੱਦਾਂ OCI ਕਾਰਡ ਨਹੀਂ ਦੇ ਰਹੇ, ਉਹ ਮੇਰਾ ਮਸਲਾ ਹੱਲ ਹੋ ਗਿਆ। ਪਹਿਲੀ ਗੱਲ ਤੇ ਤੁਹਾਨੂੰ ਵਧਾਈ ਆ ਵੀ ਪਤਾ ਨਾ ਰੇਡੀਓ ਤੇ ਸੁਣਿਆ ਜਾਂ ਕਿੱਦਾਂ ਗੱਲ ਹੋਈ ਇਸ ਵੀਕ ਕਿ ਮੈਨੂੰ OCI ਕਾਰਡ ਮਿਲ ਜਾਏਗਾ ਇੰਡੀਆ ਆਉਣ ਵਾਸਤੇ ਤੇ ਸਾਗ ਤੁਹਾਡੇ ਕੋਲੋਂ ਖਾਣਾ ਹੈ। ਚਲੋ ਇਹ ਤਾਂ ਗੱਲ ਆਪਣੀ ਸਹੀ। ਦੂਜੀ ਜੀ ਹੁਣ ਇੱਕ ਮੈਨੂੰ ਥੋੜਾ ਜਿਹਾ ਮੇਰੀ ਸ਼ੰਕਾ ਹੈ ਜੀ, ਇਹ ਜਿਹੜੇ ਟਕਸਾਲੀ ਕਰਦੇ ਨੇ ਕਿਹੜੀ ਟਕਸਾਲ ਚੋਂ ਆਏ ਨੇ? ਕੋਈ ਇਹ ਭਰਾ ਭਤੀਜ ਕੋਈ ਆਪਣੇ ਮੁੰਡੇ ਨੂੰ ਗਾਂਹ ਬਣਾ ਲਿਆ, ਕਿਸੇ ਨੇ ਕਿਸੇ ਨੂੰ ਬਣਾ ਲਿਆ, ਕਿਸੇ ਦੂਜੇ ਬੰਦੇ ਦਾ ਇਹਨਾਂ ਫਾਇਦਾ ਸੋਚਿਆ? ਟਕਸਾਲੀ ਕਿਹੜੇ ਪਾਸੋਂ ਟਕਸਾਲੀ ਨੇ? 2015 ਚ ਬੇਅਦਬੀ ਕਾਂਡ ਹੁੰਦਾ ਹੈ, ਹੁਣ ਜਦੋਂ ਸੁਖਬੀਰ ਬਾਦਲ ਨੇ ਇਹਨਾਂ ਨੂੰ ਖੂੰਜੇ ਲਾਇਆ ਤਾਂ ਫੇਰ ਬਣ ਕੇ ਹੋਰ ਦਲ ਬਣਾ ਲਿਆ ਇਹਨਾਂ ਨੇ। ਇਹਨਾਂ ਦਾ ਤਾਂ ਉਹ ਗੱਲ ਕੋਈ ਬੱਸ 'ਚ ਬੈਠੇ ਜਾਂਦੇ ਸੀਗੇ ਤੇ ਹੁਣ ਤਾਂ ਸੱਚੀ ਗੱਲ ਇਹਨਾਂ ਨੂੰ ਨਾਂ ਲੈਣ ਨੂੰ ਵੀ ਦਿਲ ਨਹੀਂ ਕਰਦਾ। ਉਹ ਬੱਸ ਖੱਡੇ 'ਚ ਗਿਰ ਗਈ, ਇਹ ਰੌਲਾ ਪਾਉਣ ਵਿੱਚ ਪਏ ਵੀ ਸਾਨੂੰ ਬਚਾ ਲਓ ਬਚਾ ਲਓ ਬਚਾ ਲਓ। ਲੋਕੀ ਇਕੱਠੇ ਹੋ ਗਏ ਕਹਿੰਦੇ ਮਿੱਟੀ ਪਾਓ, ਲੀਡਰ ਹੀ ਹੋਣੇ ਨੇ। ਹੁਣ ਤੇ ਇਹਨਾਂ ਦੇ ਮਿੱਟੀ ਪਾਉਣ ਵਾਲੀ ਗੱਲ ਮੈਨੂੰ ਦੱਸੋ ਵੀ ਟਕਸਾਲੀ ਕਿਹੜੇ? ਦੂਜੀ ਗੱਲ, ਸੁਖਬੀਰ ਬਾਦਲ ਨੂੰ ਕਿਸੇ ਨੇ ਮੱਤ ਦੇਤੀ, ਹੁਣ ਤਾਂ ਉਹ ਬੱਚੇ ਨਾਲ ਖੜ ਫੋਟੋ ਖਿਚਾਉਂਦਾ। ਸਾਡੇ ਸਮਰਾਲੇ ਗਿਆ ਸੀ ਉਦਣ, ਮੇਰੇ ਮੁੰਡੇ ਨੂੰ ਆਪ ਬਾਹ ਤੋਂ ਫੜ ਕੇ ਨੇ ਫੋਟੋ ਨਾਲ ਖਿਚਾਈ। ਨਹੀਂ ਤੇ ਸਾਡੇ ਵਰਗੇ ਬੰਦੇ ਤੇ ਇਹਦੀ ਹਵਾ ਨੂੰ ਵੀ ਸਿੱਕਦੇ ਰਹਿੰਦੇ ਸੀ। ਬੰਦ ਨਾ ਕਰੇ, ਦੱਸਿਓ ਇਹਦੇ ਬਾਰੇ ਮੈਨੂੰ ਜੀ। ਦੇਖੋ, ਜਿੱਦਣ ਇਹਨਾਂ ਨੇ ਆ ਕੇ ਅੰਮ੍ਰਿਤਸਰ ਕੀਤਾ ਵਾ ਐਲਾਨ ਤੇ ਉਸ ਦਿਨ ਬ੍ਰਹਮਪੁਰਾ ਕਹਿੰਦਾ ਮੈਂ ਰਸਤੇ ਦੇ ਵਿੱਚ ਵਿਦਵਾਨ ਤੋਂ ਪੁੱਛਿਆ ਸੀ ਟਕਸਾਲੀ ਦਾ ਮਤਲਬ ਕੀ ਹੁੰਦਾ, ਤੇ ਜਿਹਨਾਂ ਨੂੰ ਆਪ ਹੀ ਨਹੀਂ ਪਤਾ ਟਕਸਾਲੀ ਦਾ ਮਤਲਬ ਕੀ ਹੁੰਦਾ ਤੇ ਫੇਰ ਤੁਸੀਂ ਆਪ ਹੀ ਹਿਸਾਬ ਕਿਤਾਬ ਲਾ ਲਓ ਕਿ ਟਕਸਾਲੀ ਕੌਣ ਆ। ਖੈਰ ਅਕਾਲੀ ਦਲ ਦੇ ਵਿੱਚ ਕਈ ਟਕਸਾਲੀ ਆ, ਜਿਹੜਾ ਕੋਈ 10 ਸਾਲ ਪ੍ਰਕਾਸ਼ ਸਿੰਘ ਬਾਦਲ ਦੀ ਲੋਈ ਚੁੱਕੀ ਰੱਖਦਾ ਤੇ ਉਹ ਕਹਿੰਦਾ ਮੈਂ ਵੀ ਟਕਸਾਲੀ ਆ। ਇਹੋ ਜਿਹੇ ਹੈਗੇ ਆ, ਕਈ ਹੈਗੇ ਆ, ਪਰ ਹੁਣ ਜਿਹੜੇ ਅਸਲੀ ਟਕਸਾਲੀ ਆ, ਮੈਂ ਜਿੱਦਾਂ ਤੁਹਾਨੂੰ ਕਿਹਾ ਕਿ ਜਿੱਦਾਂ ਵਡਾਲਾ ਸਾਹਿਬ ਸੀਗੇ ਜਾਂ ਹੋਰ ਜਿਹੜੇ ਪੁਰਾਣੇ ਆਗੂ ਸੀਗੇ, ਉਹ ਟਕਸਾਲੀ ਕਹਿ ਸਕਦੇ ਆਪਾਂ, ਜਿਨ੍ਹਾਂ ਨੇ ਅਕਾਲੀ ਦਲ ਲਈ ਸਾਰਾ ਜੀਵਨ ਲਾਇਆ ਔਰ ਨਿਸ਼ਕਾਮ ਸੇਵਾ ਕੀਤੀ। ਬਹੁਤ ਸਾਰੇ ਲੀਡਰ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਨੇ ਤਸ਼ੱਦਦ ਝੱਲੇ ਆ, ਜਿਨ੍ਹਾਂ ਨੇ ਆਪਣਾ ਘਰ ਗਵਾਇਆ, ਜਿਨ੍ਹਾਂ ਨੇ ਆਪਣਾ ਵੀਜ਼ਾ ਜਿਹੜਾ ਉਹ ਘਰੋਂ ਭਰ ਕੇ ਤੇ ਆਪਣੇ ਦਲ ਵਾਸਤੇ ਖਾਲੀ ਕੀਤਾ। ਇਹ ਨਹੀਂ ਹੈ ਕਿ ਦਲ ਚੋਂ ਭਰ ਕੇ ਤੇ ਆਪਣੇ ਘਰ ਵਾਸਤੇ ਖਾਲੀ ਕੀਤਾ। ਉਹ ਐਸੇ ਕਈ ਲੀਡਰ ਮਿਲ ਜਾਣਗੇ, ਪਰ ਬਿਲਕੁਲ ਟਕਸਾਲੀ ਸ਼ਬਦ ਨੂੰ ਵੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇਸਤੇਮਾਲ ਕੀਤਾ ਜਾ ਰਿਹਾ। ਜਿੱਦਾਂ ਸ਼ੁਰੂਮਣੀ ਅਕਾਲੀ ਦਲ ਦੇ ਸ਼ਬਦ ਨੂੰ ਇਸਤੇਮਾਲ ਕੀਤਾ ਗਿਆ, ਤਾਂ ਹੁਣ ਟਕਸਾਲੀ ਸ਼ਬਦ ਨੂੰ ਵੀ ਕੁਝ ਲੋਕ ਇਸਤੇਮਾਲ ਕਰ ਦਿੱਤਾ। ਖੈਰ ਇਹ ਤੇ ਉਹਨਾਂ ਦਾ ਵੀ ਡੈਮੋਕ੍ਰੇਟਿਕ ਰਾਈਟ ਆ, ਉਹਨਾਂ ਨੇ ਪਾਰਟੀ ਬਣਾਈ ਆ, ਕੋਈ ਉਹਨਾਂ ਨੂੰ ਪਸੰਦ ਕਰੇ ਜਾਂ ਨਾ ਕਰੇ, ਕੋਈ ਵੋਟ ਦੇਵੇ ਜਾਂ ਨਾ ਦੇਵੇ, ਇਹ ਇੱਕ ਵੱਖਰਾ ਵਿਸ਼ਾ ਹੈ। ਹੁਣ ਦੂਸਰੀ ਗੱਲ ਜਿਹੜੀ ਇਹਨਾਂ ਨੇ ਕਹੀ ਸੀ ਕਿ ਉਹ ਮੈਨੂੰ ਭੁੱਲ ਗਈ ਆ, ਕਿਉਂਕਿ ਮੈਂ ਭੁਲੱਕੜ ਬੰਦਾ, ਇਸ ਵਾਰ ਤਾਂ ਮੈਨੂੰ ਵੀ ਭੁੱਲ ਗਈ। ਚਲੋ ਕੋਈ ਨਹੀਂ, ਆਪਾਂ ਅਗਲੀ ਵਾਰੀ ਜਿਹੜਾ ਉਹਨਾਂ ਦੇ ਨਾਲ ਦੁਬਾਰਾ ਗੱਲ ਕਰਾਂਗੇ। ਕੁਝ ਕੁ ਹੋਰ ਕਾਲਰ ਨੇ, ਸਮਾਂ ਵੀ ਆਪਣਾ ਸਮਾਪਤੀ ਵੱਲ ਵੱਧ ਰਿਹਾ। ਜੱਗਾ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ, ਸਤਿ ਸ਼੍ਰੀ ਅਕਾਲ ਮਿੰਟੂ ਸਿੰਘ, ਸਤਿ ਸ਼੍ਰੀ ਅਕਾਲ ਬਈ। ਸਤਿ ਸ਼੍ਰੀ ਅਕਾਲ। ਬਾਕੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਮੇਰਾ ਤਾਂ ਕੁਐਸਚਨ ਥੋੜਾ ਜਿਹਾ ਬਾਹਰ ਆ ਪੰਜਾਬ ਤੋਂ, ਮਤਲਬ ਮੇਰਾ ਤਾਂ ਪੂਰੇ ਭਾਰਤ ਦੇ ਨਾਲ ਜੁੜਿਆ ਹੋਇਆ ਵੀ ਜਿੱਦਾਂ ਹੁਣ ਆਹ ਕਸ਼ਮੀਰੀ ਸੀ ਆਪਣੇ, ਮਤਲਬ ਵੱਖਰੇ ਵੱਖਰੇ ਮਤਲਬ ਆਪਣੀ ਜਗ੍ਹਾ ਦੇ ਉੱਤੇ ਉਹਨਾਂ ਨੇ ਦੁਕਾਨਾਂ ਖੋਲ੍ਹੀਆਂ, ਜਿੱਦਾਂ ਬਿਹਾਰ ਜਾਂ ਹੋਰ ਆਪਣੇ ਦਿੱਲੀ ਜਾਂ ਹੋਰ ਵੀ ਕਈ ਸੂਬਿਆਂ 'ਚ ਖੋਲ੍ਹੀਆਂ ਹੋਣਗੀਆਂ। ਉੱਥੇ ਉਹ ਜਿਹੜਾ ਮਤਲਬ ਸੌਰੀ ਟੂ ਸੇ ਮਤਲਬ ਫਿਰ ਤੁਸੀਂ ਕਿਤੇ ਗਲਤ ਸ਼ਬਦ ਵਰਤਦਾ ਵੀ ਜਿਹੜਾ ਪੱਗ ਇਕੱਠਾ ਹੋ ਕੇ ਸੋਟੀਆਂ ਡਾਂਗਾਂ ਲੈ ਕੇ ਉਹਨਾਂ ਨੂੰ ਕੁੱਟਣ ਤੁਰਿਆ ਆ। ਬਈ ਇਹਨਾਂ ਦਾ ਸਿਰਫ ਇਹੀ ਕੰਮ ਆ ਕਿ ਕਦੇ ਮੁਸਲਮਾਨਾਂ ਨੂੰ ਕੁੱਟ, ਕਦੇ ਸਰਦਾਰਾਂ ਨੂੰ ਕੁੱਟ ਮਾਰ। ਬਈ ਇਹਨਾਂ ਨੂੰ ਨਹੀਂ ਮਤਲਬ ਉੱਥੇ ਭੇਜ ਸਕਦੇ ਵੀ ਚਲੋ ਪਾਕਿਸਤਾਨੀ ਨੇ ਜਾ ਕੇ ਲੜ ਲਓ ਜਾ ਕੇ, ਜਿਹੜਾ ਤੁਸੀਂ ਆਪਣਾ ਗੁੱਸਾ ਕੱਢ। ਮੈਂ ਹੱਕ 'ਚ ਨਹੀਂ ਹੈਗਾ ਲੜਾਈ ਦੇ, ਪਰ ਜਿੱਦਾਂ ਦੀ ਇਹਨਾਂ ਦੀਆਂ ਕਰਤੂਤਾਂ ਆ ਜਾਂ ਇਹ ਕਰਤੂਤਾਂ ਕਰ ਰਹੇ ਆ, ਚਾਹੀਦਾ ਤੇ ਨਾਲੇ ਆ ਜਿਹੜਾ ਆਪਣਾ RSS ਵਾਲਾ ਮੋਹਨ ਭਾਗਵਤ ਆ ਤੇ ਕੱਚੇ ਹੁਣ ਪਾ ਕੇ ਮਤਲਬ ਪ੍ਰੇਟਣਾ ਕਰਦਾ ਵੀ ਇਹ ਸਿਰਫ ਸਾਡਾ ਪੰਜਾਬ ਤੇ ਕਸ਼ਮੀਰ ਹੀ ਰਹਿ ਗਿਆ, ਮਤਲਬ ਕਿ ਵੀ ਸ਼ਹਾਦਤਾਂ ਲੈਣ ਲਈ ਵੀ ਇੱਧਰ ਰਾਜਸਥਾਨ ਜਾਂ ਗੁਜਰਾਤ ਵੱਲ ਵੀ ਥੋੜਾ ਜਿਹਾ ਮਾੜਾ ਜਿਹਾ ਜ਼ੋਰ ਅਜਮਾ ਲੈਣ। ਤਾਂ ਉਹਨਾਂ ਤੋਂ ਡਰਦੇ ਕਾਹਦੇ ਲਈ ਆ ਵੀ ਸਾਨੂੰ ਹੀ ਕਾਹਦੇ ਲਈ ਮਰਵਾ ਰਹੇ ਆ ਤੇ ਉਹਨਾਂ ਨੂੰ ਇਹ ਆਪ ਕੁੱਟ ਰਹੇ ਅੰਦਰ। ਉਹਦੇ ਬਾਰੇ ਕੀ ਤੁਹਾਡਾ ਮਤਲਬ ਵਿਊਜ਼ ਹੈਗੇ ਆ, ਵਿਚਾਰ ਕੀ ਆ? ਥੈਂਕ ਯੂ। ਨਹੀਂ ਦੇਖੋ ਚਾਹੇ ਕੋਈ ਪੰਜਾਬੀ ਹੈ, ਚਾਹੇ ਕੋਈ ਹਰਿਆਣਵੀ ਹੈ, ਚਾਹੇ ਕੋਈ ਰਾਜਸਥਾਨੀ ਹੈ, ਚਾਹੇ ਕੋਈ ਤਾਮਿਲ ਆ, ਚਾਹੇ ਕੋਈ ਮਲਿਆਲਮ ਆ, ਚਾਹੇ ਕੋਈ ਕੰਨੜ ਆ, ਜੇ ਉਹ ਫੌਜ ਦੇ ਵਿੱਚ ਆ ਤੇ ਦੇਖੋ ਉਹਨੇ ਲੜਨਾ ਆਪਣੀ ਸਰਜ਼ਮੀਨ ਵਾਸਤੇ। ਜੇ ਪਾਕਿਸਤਾਨ ਦੇ ਵਿੱਚ ਹੈ ਤਾਂ ਉਹਨਾਂ ਨੇ ਆਪਣੀ ਸਰਜ਼ਮੀਨ ਵਾਸਤੇ ਲੜਨਾ। ਉਹਦੇ ਵਿੱਚ ਨਹੀਂ ਹੈ ਕੋਈ। ਜੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਤਾਂ ਸਿੱਖਾਂ ਨੇ ਬੜੇ ਵੱਡੇ ਮਰਾਤਬੇ ਵੀ ਹਾਸਲ ਕੀਤੇ ਆ, ਰੁਤਬੇ ਵੀ ਹਾਸਲ ਕੀਤੇ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਜਦੋਂ ਫੌਜ 'ਚ ਹੀ ਚਲੇ ਗਿਆ ਬੰਦਾ ਤਾਂ ਫੇਰ ਆਪਾਂ ਨਹੀਂ ਕਹਿ ਸਕਦੇ ਕਿ ਫਲਾਣਾ ਮਰਨ ਲਈ ਅੱਗੇ ਆ, ਟਮਕਾਣਾ ਪਿੱਛੇ ਆ। ਅਸਮ ਰਾਈਫਲ ਵਾਲੇ ਉਹ ਵੀ ਤੇ ਹੁਣ ਲੜਾਈ ਲੜਦੇ ਹੀ ਪਏ ਆ। CRPF ਦੇ ਵਿੱਚ ਕਿੱਥੋਂ ਦੇ ਸ਼ਹੀਦ ਹੋਏ ਆ ਆਪਾਂ ਦੇਖਿਆ ਹੀ ਆ। ਯਾਰ ਇਹ ਫੌਜ ਦਾ
ਇੱਕ ਤੁਹਾਨੂੰ ਪਤਾ ਹੀ ਆ ਕਿ ਜਿੱਥੋਂ ਸਫ਼ਰ ਸ਼ੁਰੂ ਹੁੰਦਾ ਉੱਥੋਂ ਹੀ ਇਸ ਗੱਲ ਦਾ ਇਲਮ ਹੋ ਜਾਂਦਾ, ਇਲਾਮ ਹੋ ਜਾਂਦਾ ਕਿ ਇਹ ਜਿਹੜਾ ਸਫ਼ਰ ਸ਼ੁਰੂ ਅਸੀਂ ਆਪਣੀ ਮਰਜ਼ੀ ਨਾਲ ਕਰਦੇ ਹਾਂ, ਖਤਮ ਪਤਾ ਨਹੀਂ ਕਿਹਦੀ ਮਰਜ਼ੀ ਨਾਲ ਹੋ ਜਾਣਾ। ਸਾਨੂੰ ਇਸ ਚੀਜ਼ ਨੂੰ ਇੱਕਦਮ ਨਹੀਂ ਜੋੜਨਾ ਚਾਹੀਦਾ। ਬਾਕੀ ਜਿਹੜੀ ਗੱਲ ਤੁਸੀਂ ਕਹੀ ਆ ਕਿ ਜੋ ਇੱਥੇ ਵਾਪਰਦਾ ਪਿਆ ਪੂਰੇ ਇੰਡੀਆ ਦੇ ਵਿੱਚ, ਜਿਸ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਤੇ ਉਹ ਬਿਲਕੁਲ ਸਾਨੂੰ ਇਹ ਚੀਜ਼ ਦੇਖਣੀ ਪਊਗੀ ਕਿ ਜਿਹੜੀਆਂ ਇਹ ਸ਼ਹਾਦਤਾਂ ਹੁੰਦੀਆਂ ਨੇ ਜਾਂ ਜਿਹੜੀਆਂ ਇਹ ਖੁਦਕੁਸ਼ੀਆਂ ਹੁੰਦੀਆਂ ਜਿੱਦਾਂ ਜਵਾਨਾਂ ਦੀਆਂ, ਇਹ ਸਾਨੂੰ ਵੇਖਣੀਆਂ ਪੈਣਗੀਆਂ ਕਿ ਸਾਡਾ ਸਿਸਟਮ ਇਹਦੇ ਲਈ ਕਿੰਨਾ ਜ਼ਿੰਮੇਵਾਰ ਆ। ਅਸੀਂ ਹੁਣ ਦੇਖੋ ਬਾਹਰੋਂ ਹਮਲਾ ਹੋਇਆ ਪੁਲਵਾਮਾ ਦਾ, ਉਹ ਸਾਰੀ ਜਿਹੜੀ ਭਾਵਨਾ ਜਨਤਾ ਦੀ ਉਧਰ ਹੀ ਜਾ ਕੇ ਡਾਇਵਰਟ ਹੋ ਗਈ ਜੀ। ਕਿਸੇ ਨੇ ਇਹ ਸਵਾਲ ਨਹੀਂ ਕੀਤਾ ਕਿ ਜੇ ਸਰਜੀਕਲ ਸਟ੍ਰਾਈਕ ਤੁਹਾਡੀ ਸਕਸੈਸ ਸੀਗੀ, ਏਅਰ ਸਟ੍ਰਾਈਕ ਤੁਹਾਡੀ ਸਕਸੈਸ ਸੀਗੀ, ਤਾਂ ਇਹ ਫੇਲੀਅਰ ਕਿਹਦੀ ਸੀ? ਕਿਸੇ ਇੱਕ ਨੇ ਸਵਾਲ ਨਹੀਂ ਕੀਤਾ। ਕਿਸੇ ਇੱਕ ਨੇ ਇਹ ਸਵਾਲ ਨਹੀਂ ਕੀਤਾ ਕਿ ਜੇ ਇਹਨਾਂ ਨੇ ਤੁਹਾਡੇ ਕੋਲੋਂ ਏਅਰ ਐਕਸੈਸ ਮੰਗਿਆ ਕਿ ਤੁਸੀਂ ਕਿਉਂ ਨਹੀਂ ਦਿੱਤਾ, ਹਾਲਾਂਕਿ ਬਾਅਦ ਦੇ ਵਿੱਚ ਇਹਨਾਂ ਨੇ ਪਰਮਿਸ਼ਨ ਵੀ ਦੇ ਦਿੱਤੀ ਇਸ ਕੰਮ ਤੋਂ ਬਾਅਦ। ਯਾਨੀ ਇਹ ਜਨਤਾ ਇਸ ਪਾਸੇ ਨਹੀਂ ਹੁੰਦੀ। ਜਨਤਾ ਜਿਹੜੀ ਆ ਉਹ ਅਸਲ ਦੇ ਵਿੱਚ ਕਹਾਣੀ ਕੀ ਆ, ਕਿਉਂਕਿ ਜਿੱਦਾਂ ਤੁਸੀਂ ਪੰਜਾਬ ਆ, ਪੰਜਾਬ ਦਾ ਇੱਕ ਬਹੁਤ ਵਧੀਆ ਪੱਖ ਤੁਹਾਨੂੰ ਵੇਖਣ ਨੂੰ ਮਿਲਿਆ ਹੋਊਗਾ, ਚਾਹੇ ਕਿਸੇ ਵੀ ਵਿਚਾਰਧਾਰਾ ਦਾ ਬੰਦਾ ਹੋਵੇ, ਕਿਸੇ ਵੀ ਮਜ਼ਹਬ ਦਾ ਬੰਦਾ ਹੋਵੇ, ਪੰਜਾਬ 'ਚ ਵਸਦਾ ਹਰੇਕ ਬੰਦੇ ਨੇ ਆਖਿਆ ਕਿ ਜੰਗ ਨਹੀਂ ਲੱਗਣਾ ਚਾਹੀਦਾ। ਕੋਈ ਪੰਜਾਬ 'ਚ ਮੇਰੇ ਖਿਆਲ ਦੇ ਨਾਲ 5-7% ਵੀ ਹੋਣਗੇ। ਹਰੇਕ ਨੇ ਅਭਿਨੰਦਨ ਬਾਰੇ ਦੁਆ ਕੀਤੀ, ਜੰਗ ਟਲਣ ਬਾਰੇ ਦੁਆ ਕੀਤੀ। ਤੇ ਨਰਿੰਦਰ ਮੋਦੀ ਹੋਰਾਂ ਦਾ ਜਦੋਂ ਸਿੱਕਾ ਪੂਰੇ ਜ਼ੋਰਾਂ ਤੇ ਸੀਗਾ, ਪੰਜਾਬ ਵਾਲਿਆਂ ਨੇ ਰੱਦ ਕੇ ਪਰੇ ਮਾਰਿਆ। ਤਾਂ ਕਹਿਣ ਦਾ ਭਾਵ ਇਹ ਉਹ ਆ, ਜਿਵੇਂ ਦੱਖਣ ਦੇ ਵਿੱਚ ਵੀ ਇਹਨਾਂ ਦੀ ਦਾਲ ਬਹੁਤ ਔਖੀ ਗਲਦੀ ਪਈ ਆ। ਸੋ ਇਸ ਤਰ੍ਹਾਂ ਜਾਗ ਨੂੰ ਜਾਗ ਲੱਗਦੀ ਹੈ, ਜਾਗ ਨੂੰ ਜਾਗ ਲੱਗਦੀ ਆ। ਫਿਲਹਾਲ ਇਹ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਨਾ ਕਿ ਇਹਨਾਂ ਦੇ ਵਿੱਚ ਫਿਰਕਾ ਪ੍ਰਸਤੀ ਭਰ ਦਿੱਤੀ ਜਾਂਦੀ ਹੈ, ਧਰਮ ਦੇ ਨਾਂ ਤੇ, ਮਜ਼ਹਬ ਦੇ ਨਾਂ ਤੇ। ਇਹ ਫਿਰਕਾ ਪ੍ਰਸਤੀ ਉਹਨਾਂ ਦਿਮਾਗਾਂ 'ਚ ਭਰੀ ਜਾਂਦੀ ਆ ਜਿਹੜੇ ਦਿਮਾਗ ਖਾਲੀ ਹੁੰਦੇ ਆ, ਜਿਨ੍ਹਾਂ ਦਿਮਾਗਾਂ ਦੇ ਵਿੱਚ ਪਹਿਲਾਂ ਗਿਆਨ ਹੁੰਦਾ, ਰੌਸ਼ਨੀ ਹੁੰਦੀ ਆ, ਇਲਮ ਹੁੰਦਾ, ਤਾਲੀਮ ਹੁੰਦੀ ਆ, ਲਿਆਕਤ ਹੁੰਦੀ ਆ, ਦੂਰ ਅੰਦੇਸ਼ਤਾ ਹੁੰਦੀ ਆ। ਉਹਨਾਂ ਦੇ ਵਿੱਚ ਤੁਸੀਂ ਫਿਰਕਾ ਪ੍ਰਸਤੀ ਨਹੀਂ ਭਰ ਸਕਦੇ। ਜਿਹੜੇ ਲੋਕ ਜਾਗਰੂਕ ਲੋਕ ਆ, ਤੁਸੀਂ ਕੁਛ ਕਰੀ ਜਾਓ। ਇੱਥੇ ਤਾਂ ਗੱਲ ਇਹ ਆ ਕਿ ਪੜ੍ਹਾਈ ਦੇ ਵਿੱਚ ਵੀ ਇਹ ਪਿਛਾਂਹ ਕਿਉਂ ਪੜ੍ਹਾਈ ਕਰਾਈ ਜਾਂਦੇ ਆ। ਜੋ ਅਕੈਡਮਿਕ ਐਜੂਕੇਸ਼ਨ ਹੈ, ਲੋੜ ਆ ਅੱਜ ਆਪਾਂ ਵਿਗਿਆਨਕ ਪੜ੍ਹਾਈ ਇੱਕ ਪੜ੍ਹਾਈ ਜਾਵੇ। ਵਿਗਿਆਨਕ ਪੜ੍ਹਾਈ ਤੋਂ ਇਲਾਵਾ ਬੱਚੇ ਨੂੰ ਬਹੁਪੱਖੀ ਸ਼ਖਸੀਅਤ ਦਾ ਮਾਲਕ ਬਣਾਇਆ ਜਾਵੇ। ਉਹ ਹਰੇਕ ਪੱਖ ਤੋਂ ਸੋਚ ਸਕੇ, ਪਰ ਇਹ ਤੇ ਸੋਚ ਹੀ ਆਂਦੀ ਹੀ ਬਣਾ ਰਹੇ ਆ। ਕਹਿਣ ਦਾ ਭਾਵ ਇਹ ਆ ਕਿ ਇਹਨਾਂ ਲੋਕਾਂ ਦੇ ਵੱਸ ਦੀ ਵੀ ਗੱਲ ਨਹੀਂ ਹੈ। ਇਹਨਾਂ ਦੇ ਦਿਮਾਗ ਦੇ ਵਿੱਚ ਫਿਰਕਾ ਪ੍ਰਸਤੀ ਬਹੁਤ ਆਸਾਨੀ ਨਾਲ ਸਿਆਸਤ ਭਰ ਜਾਂਦੀ ਆ। ਜੀ ਜੀ, ਆਪਣੇ ਅਖੀਰਲੇ ਕਾਲਰ ਨੇ ਲਾਲੀ ਸਿੱਧੂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਵੀਰ ਜੀ, ਮਿੰਟੂ ਜੀ ਐਂਡ ਕਰਮਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਮੈਂ ਬਹੁਤ ਸਮੇਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ, ਪਰ ਮੈਂ ਤੁਹਾਡਾ ਨਜ਼ਰੀਆ ਜਾਣਨਾ ਚਾਹੁੰਦਾ, ਜਿੰਨੀ ਇਮਾਨਦਾਰੀ ਨਾਲ ਜਾਂ ਜਿੰਨੀ ਸਿੱਧਤ ਨਾਲ ਭਗਵੰਤ ਮਾਨ ਨੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਜਾਂ ਉਹਦੇ ਹਲਕੇ 'ਚ ਕੰਮ ਕੀਤਾ, ਕੀ ਤੁਹਾਨੂੰ ਲੱਗਦਾ ਵੀ ਇਸ ਵਾਰ ਉਹਨਾਂ ਨੇ ਬਹੁਤ ਐਗਜ਼ਾਮਪਲਾਂ ਨੇ ਕਿਸ ਤਰੀਕੇ ਨਾਲ ਉਹਨਾਂ ਨੇ ਕੰਮ ਕੀਤਾ? ਮੈਂ ਕਹਿ ਸਕਦਾ, ਹਾਲਾਂਕਿ ਮੈਂ ਕੋਈ ਐਦਾ ਨਹੀਂ ਹੈਗਾ ਵੀ ਮੈਂ ਕੋਈ ਫੇਵਰ ਦੀ ਗੱਲ ਕਰ ਰਿਹਾ, ਵੀ ਉਹ ਇਸ ਵਾਰ ਜਿੱਤਣ ਦੇ ਉਹਨਾਂ ਦੇ ਕੀ ਅਸਾਰ ਨੇ, ਜਾਂ ਲੋਕਾਂ ਨੂੰ ਜੇ ਉਹ ਨਹੀਂ ਜਿੱਤਦੇ ਤਾਂ ਅਸੀਂ ਬਾਹਰ ਬੈਠੇ, ਜਿਵੇਂ ਮੈਂ ਆਪਦੇ ਪਿੰਡ ਜਾ ਕੇ ਕੰਮ ਕਰਨੇ ਚਾਹੁੰਦਾ ਜਾਂ ਮੇਰੀ ਰੂਪ ਰੇਖਾ ਹੈਗੀ ਆ, ਮੈਂ ਪਿੰਡ ਦੇ ਵਿੱਚ ਕੀ ਕਰਨਾ ਜਾਂ ਕਰਦੇ ਆਏ ਆ, ਉਹ ਸਾਡੇ ਮਨ ਦੇ ਉੱਤੇ ਕੀ ਬੀਤੂਗੀ? ਇੱਕ ਬੰਦੇ ਨੇ ਇੰਨੀ ਇਮਾਨਦਾਰੀ ਨਾਲ ਕੰਮ ਕੀਤਾ ਜਾ ਕੇ ਉੱਥੇ ਪਿੰਡ ਦੇ ਵਿੱਚ। ਹੁਣ ਮੈਂ ਐਗਜ਼ਾਮਪਲ ਦੇ ਤੌਰ ਤੇ ਪਿੰਡ ਦੇ ਵਿੱਚ ਟੂਰਨਾਮੈਂਟ ਆ, ਕੋਈ ਵੀ ਐਸਾ MP ਨਹੀਂ ਹੋਣਾ ਜਿਹੜਾ ਖੜੇ ਪੈਰ ਤੇ ਤੁਹਾਨੂੰ ਲਿਖ ਕੇ ਚੈੱਕ ਫੜਾ ਦੂਗਾ ਪਿੰਡ ਦਿਆਂ ਨੂੰ ਵੀ ਆਹ ਲਓ ਭਾਈ ਕੰਮ ਕਰੋ ਤੁਸੀਂ ਆਪਦੇ। ਤੇ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ, ਕੀ ਸੋਚਣ ਤੇ ਤੁਹਾਡਾ ਕੀ ਨਜ਼ਰੀਆ ਹੈਗਾ ਵੀ ਉਹਨੂੰ ਜਿੱਤਦਾ? ਉਹ ਜੇ ਜਿੱਤਦਾ ਤਾਂ ਬਹੁਤ ਵਧੀਆ ਗੱਲ ਆ, ਲੋਕਾਂ ਨੇ ਰੈਕੋਗਨਾਈਜ਼ ਕੀਤਾ, ਉਹਦਾ ਕੰਮ ਕੀਤਾ ਵਾ। ਜੇ ਨਹੀਂ ਜਿੱਤਦਾ ਤਾਂ ਅਸੀਂ ਕੀ ਸੋਚੀਏ ਉਹਦੇ ਬਾਰੇ? ਧੰਨਵਾਦ ਲਾਲੀ ਜੀ। ਨਹੀਂ ਦੇਖੋ, ਉਹਨਾਂ ਲੋਕਾਂ ਨੇ ਜਿਤਾਇਆ, ਜੇ ਉਹ ਲੋਕ ਹੀ ਹਰਾਉਂਦੇ ਆ, ਇਹਦਾ ਮਤਲਬ ਕਿ ਕਿਤੇ ਨਾ ਕਿਤੇ ਉਹ ਜਿਹੜੇ ਕੰਮ ਕੀਤੇ ਆ ਭਗਵੰਤ ਮਾਨ ਨੇ, ਉਹ ਉਹਨਾਂ ਦੇ ਦਿਲਾਂ ਤੇ ਛਾਪ ਨਹੀਂ ਛੱਡ ਸਕੇ। ਫਿਰ ਇਹੀ ਹੋ ਸਕਦਾ, ਤਾਂ ਉਹ ਕਿਤੇ ਨਾ ਕਿਤੇ ਕਮੀ ਤੇ ਰਹੀ ਹੋਊਗੀ। ਪਰ ਜੇ ਕਈ ਵਾਰ ਇਹ ਵੀ ਹੋ ਜਾਂਦਾ ਕਿ ਤੁਸੀਂ ਆਪਣੇ ਇਲਾਕੇ ਦੇ ਵਿੱਚ ਬਹੁਤ ਵਿਕਾਸ ਕਾਰਜ ਕੀਤੇ ਆ, ਪਰ ਓਵਰਆਲ ਜਦੋਂ ਤੁਹਾਡੇ ਸਾਰੇ ਪੰਜਾਬ ਦੀ ਮੋਢੇ ਤੇ ਜ਼ਿੰਮੇਵਾਰੀ ਸੀਗੀ, ਤਾਂ ਉਸ ਜ਼ਿੰਮੇਵਾਰੀ ਦੇ ਵਿੱਚ ਜਿਹੜੀ ਉਕਾਈ ਹੋਈ ਆ, ਕਈ ਵਾਰ ਤੁਹਾਡੇ ਕੰਮਾਂ ਤੇ ਉਹ ਵੀ ਭਾਰੀ ਪੈ ਜਾਂਦੀ ਆ। ਕਈ ਵਾਰ ਸੰਗਠਨ ਦੀਆਂ ਗਲਤੀਆਂ ਜਿਹੜੀਆਂ ਉਹ ਇੱਕ ਲੀਡਰ ਤੇ ਭਾਰੀ ਪੈ ਜਾਂਦੀਆਂ। ਸੋ ਕਈ ਪੱਖ ਆ। ਭਗਵੰਤ ਮਾਨ ਸਾਡਾ ਵੀ ਮਿੱਤਰ ਆ, ਬਹੁਤ ਵਧੀਆ ਇਨਸਾਨ ਆ, ਔਰ ਬਹੁਤ ਵਧੀਆ ਕਲਾਕਾਰ ਆ,
ਸੋ ਭਗਵੰਤ ਮਾਨ ਨੇ ਕੁਝ ਗਲਤੀਆਂ ਕੀਤੀਆਂ ਨੇ, ਸੰਗਠਨ ਦੇ ਵਿੱਚ ਵੀ ਗਲਤੀਆਂ ਹੋਈਆਂ ਇਹਨਾਂ ਦੇ, ਕੁਝ ਭਗਵੰਤ ਮਾਨ ਦੀਆਂ ਨਿੱਜੀ ਗਲਤੀਆਂ ਵੀ ਹੋਈਆਂ। ਸੋ ਇਸ ਕਰਕੇ ਕੁਝ ਗਲਤੀਆਂ ਜਿਹੜੀਆਂ ਤੁਹਾਡੇ, ਮੈਂ ਕਹਿੰਦਾ ਕਿ ਭਗਵੰਤ ਮਾਨ ਨੇ ਕਈ ਕੰਮ ਕੀਤੇ। ਭਗਵੰਤ ਮਾਨ ਨੇ ਜਿੱਦਾਂ ਮੁੰਡੇ ਆ ਛੱਡੇ ਲਿਆਂਦੇ ਆ, ਬਹੁਤ ਵਾਰੀ ਲਿਆਂਦੇ, ਹਾਲਾਂਕਿ ਚਲੋ ਸਿਆਸਤ ਹੁੰਦੀ ਹੈ, ਹਰੇਕ ਲੀਡਰ ਉਹ ਚੀਜ਼ ਨੂੰ ਚਮਕਾਉਂਦਾ ਹੈ ਕਿ ਹਾਂ ਮੈਂ ਆ ਕੀਤਾ। ਫਿਰ ਲਾਸ਼ਾਂ ਲਿਆਂਦੀਆਂ ਕੁਛ ਬੱਚਿਆਂ ਦੀਆਂ, ਫਿਰ ਅਸੈਂਬਲੀ ਦੇ ਵਿੱਚ ਬੋਲਿਆ ਵੀ ਜਿੰਨੇ ਜੋਗਾ ਉਹ ਬੋਲਦਾ ਵੀ ਆ, ਪੰਜਾਬ ਦੇ ਵਿੱਚ ਵੀ ਮੁੱਦੇ ਚੁੱਕਦਾ। ਪਰ ਕਈ ਵਾਰ ਮੈਂ ਜਿਵੇਂ ਤੁਹਾਨੂੰ ਕਿਹਾ ਨਾ ਕਿ ਸੰਗਠਨ ਦੀਆਂ ਗਲਤੀਆਂ ਜਿਹੜੀਆਂ ਹੁੰਦੀਆਂ ਜਾਂ ਜੋ ਬਾਹਰ ਤੁਸੀਂ ਕੰਮ ਕਰ ਰਹੇ ਹੋ, ਕਿਉਂਕਿ ਕੱਲਾ ਜੇ ਸੰਗਰੂਰ ਤੱਕ ਭਗਵੰਤ ਮਾਨ ਸੀਮਤ ਰਹਿੰਦਾ ਤੇ ਮੇਰੇ ਖਿਆਲ ਦੇ ਹਾਰਨ ਵਾਲੀ ਜਿਹੜੀ ਤੁਸੀਂ ਗੱਲ ਕੀਤੀ ਸੰਭਾਵਨਾ ਵੀ ਜਤਾਈ ਆ, ਸ਼ਾਇਦ ਇਹ ਸੰਭਾਵਨਾ ਵੀ ਨਾ ਹੁੰਦੀ। ਪਰ ਜਦੋਂ ਪੂਰੇ ਪੰਜਾਬ ਦੀ ਲੀਡਰਸ਼ਿਪ ਨੂੰ ਲੀਡ ਕਰ ਰਿਹਾ ਸੀਗਾ ਤਾਂ ਠੀਕ ਉਸ ਸਮੇਂ ਜੋ ਗਲਤੀਆਂ ਰਹੀਆਂ ਉਹ ਗਲਤੀਆਂ ਕਈ ਵਾਰ ਉੱਥੇ ਲੋਕਲ ਲੈਵਲ ਤੇ ਭਾਰੂ ਪੈ ਜਾਂਦੀਆਂ, ਪਰ ਫਿਰ ਵੀ ਜੋ ਕੰਮ ਕੀਤਾ ਉਹਨਾਂ ਨੇ ਉਹ ਕੰਮ ਨਹੀਂ ਭੁੱਲਿਆ ਜਾ ਸਕਦਾ। ਔਰ ਇੱਕ ਹੋਰ ਵੀ ਗੱਲ ਆ ਕਿ ਭਗਵੰਤ ਮਾਨ ਔਰ ਡਾਕਟਰ ਧਰਮਵੀਰ ਗਾਂਧੀ ਦੋਵਾਂ ਦਾ ਹੀ ਕੰਮ ਹੈ ਜਿਹੜਾ ਉਹ ਬੋਲਦਾ, ਇਹ ਨਹੀਂ ਹੈ ਕਿ ਇਕੱਲਾ ਭਗਵੰਤ ਮਾਨ। MP ਜਿਹੜੇ ਆ ਉਹਨਾਂ ਦੇ ਵਿੱਚੋਂ ਇਹ 2 MP ਏਦਾਂ ਦੇ ਜਿਨ੍ਹਾਂ ਦੇ ਕੰਮ ਬੋਲਦੇ ਆ, ਉਹਨਾਂ ਕੰਮ ਬੋਲਿਆ ਤੇ ਆਪਾਂ ਬੋਲ ਰਹੇ ਆ, ਪਰ ਲੋਕ ਕੀ ਸੋਚਦੇ ਉਹ ਲੋਕਾਂ ਤੇ ਆਪਾਂ ਛੱਡ ਦਈਏ ਕਿਉਂਕਿ ਵੋਟਰ ਉਹ ਨੇ। ਜੀ ਨਾਲੇ ਉੱਥੇ ਇੱਕ ਵੀ ਬਹੁਤ ਪ੍ਰਚਲਿਤ ਆ ਨਾ ਵੀ ਜਿਹੜੀ ਸਰਕਾਰ ਉਹਨਾਂ ਦਾ ਬੰਦਾ ਜਿਤਾਓ ਫਿਰ ਕੰਮ ਜ਼ਿਆਦਾ ਹੁੰਦੇ ਆ। ਸੋ ਇੱਕ ਇਹ ਵੀ ਉੱਥੇ ਧਾਰਨਾ ਜਿਹੜੀ ਬੜੀ ਗਲਤ ਕਿਤੇ ਨਾ ਕਿਤੇ ਜਿਹੜੀ ਉਹ ਚੱਲਦੀ ਹੈ ਨਾਲ ਦੇ ਨਾਲ। ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਜੀ, ਸ਼ੁਕਰੀਆ ਜੀ। ਤੇ ਸਰੋਤਿਓ ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ, ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916